ਹੁਣ ਮੋਦੀ ਅਮਿਤ ਸ਼ਾਹ ਜਾਂ ਆਦਿੱਤਿਆਨਾਥ ਯੋਗੀ ਤਾਂ ਇਤਿਹਾਸ ਨੇ ਨਾ, ਇਹ ਕਿਰਦਾਰ ਤਾਂ ਅਸੀਂ ਦੇਖ ਰਹੇ ਹਾਂ ਕਿ ਵੀ ਜੇ ਦੇਖਣਾ ਹੋਏ ਕਿ ਰਾਵਣ ਔਰ ਕੁੰਭਕਰਨ ਔਰ ਮੇਘਨਾਥ ਉਹਦੇ 'ਚ ਕੌਣ ਫਿੱਟ ਬਹਿੰਦਾ। ਕੁੰਭਕਰਨ ਮੇਘਨਾਥ ਨੇ ਤਾਂ ਪਤਾ ਨਹੀਂ ਕਿੰਨਾ ਕੁ ਮਾੜਾ, ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਲੱਗਾ। ਹਾਂ, ਉਹ ਆਪਣੇ ਭਰਾ ਨਾਲ ਲਾਇਲ ਰਹੇ ਜ਼ਰੂਰ, ਕਿਉਂਕਿ ਉਹਨਾਂ ਨੇ ਗਦਾਰੀ ਨਹੀਂ ਕੀਤੀ ਆਪਣੇ ਭਰਾ ਨਾਲ। ਸੋ ਮੋਦੀ ਸੱਚਮੁੱਚ ਦਾ ਰਾਵਣ ਹੈ, ਈਵਲ, ਜਿਹਦਾ ਜਨਮ ਹੀ ਈਵਲ, ਜੇ ਇਹਦਾ ਪੋਲੀਟੀਕਲ ਕੈਰੀਅਰ ਦੇਖੋ ਤੇ ਉਹ ਬਿਲਟ ਹੀ ਈਵਲ ਦੇ ਉੱਤੇ ਹੋਇਆ। 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਕਤਲੇਆਮ। ਰਾਵਣ ਕੁੰਭਕਰਨ ਮੇਘਨਾਥ ਨੂੰ ਜਿਹੜਾ ਉਹ ਅਜੇ ਤੱਕ ਵੀ ਸੈਂਕੜਿਆਂ ਸਾਲਾਂ ਤੋਂ ਨਹੀਂ ਭੁਲਾਇਆ, ਤੇ ਤੁਸੀਂ ਤਾਂ ਸਾਹਮਣੇ ਬੈਠੇ ਸਾਡੇ ਲਈ ਉਹੀ ਰੋਲ। ਔਰ ਜ਼ਾਹਰ ਹੈ ਕਿ ਵੀ ਇਹ ਸੱਚਮੁੱਚ ਹੀ ਈਵਲ ਨੇ, ਜਿਨ੍ਹਾਂ ਦੇ ਥੱਲੇ ਈਵਲ ਨਜ਼ਰ ਆ ਰਹੀ ਹੈ। ਉਹਨੇ ਕਿਹਾ ਮੈਂ ਰਾਮਚੰਦਰ ਨਹੀਂ ਜਿਹੜਾ ਕਿਸੇ ਦੇ ਘਰ ਰਹਿ ਕੇ ਆਈ ਜਨਾਨੀ ਨੂੰ ਆਪਣੇ ਕੋਲ ਰੱਖ ਲੈ। ਫਿਰ ਕਿਵੇਂ ਉਹਨੂੰ ਕਿਸ ਹਾਲਤ ਦੇ ਵਿੱਚ, ਜਦੋਂ ਕਿ ਉਹ ਪ੍ਰੈਗਨੈਂਟ ਹੈ, ਹਾਲਾਂ ਉਹਨਾਂ ਦੀਆਂ ਫਿਰ ਆਪਣੀਆਂ ਕਹਾਣੀਆਂ ਕਿ ਲਵ ਕੁਸ਼ ਨੂੰ ਜਿਹੜਾ ਉਹ ਤੀਲਿਆਂ ਦੇ ਨਾਲ ਬਣਾਇਆ ਕਿ ਕੀ ਬਣਾਇਆ, ਉਹਨੂੰ ਘਰੋਂ ਕੱਢ ਦਿੱਤਾ। ਵਾਲਮੀਕ ਦੇ ਆਸ਼ਰਮ 'ਚੋਂ ਬੱਚੇ ਜੰਮਦੇ ਨੇ, ਤੇ ਤੁਹਾਨੂੰ ਲੱਗੇਗਾ ਵੀ ਅੱਜ ਦਾ ਜੇ ਕੋਈ ਜਸਟਿਸ ਲਵਿੰਗ ਬੱਚੇ, ਖਾਸ ਤੌਰ ਤੇ ਸਾਡੇ ਅਮਰੀਕਾ ਕੈਨੇਡਾ 'ਚ ਸਿਸਟਮ 'ਚ, ਉਹਨਾਂ ਨੂੰ ਤੁਸੀਂ ਕਹਾਣੀ ਸੁਣਾਓ ਤੇ ਉਹ ਪੈਰ ਪੈਰ ਤੇ ਕਹਿਣਗੇ ਹਾਊ ਦਿਸ ਗਾਈ ਇਜ਼ ਏ ਗॉड, ਦਿਸ ਮੈਨ ਡਿਡ ਦਿਸ ਰੋਂਗ, ਹੀ ਡਿਡ ਦਿਸ ਰੋਂਗ ਟੂ ਹਿਜ਼ ਵਾਈਫ, he did this to the others and others and others। ਕਿੰਨੀਆਂ ਕਹਾਣੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 15 अक्तूबर 2021 30 नानकशाही संमत 553 का दिन है। तो डॉक्टर साहब प्रोग्राम शुरू करने तो पहला असं अपन दर्शकों ते श्रोतियां नूं हमेशा तरह दसदे व्यूअर्स हां, जे तुसीं हक सच इंसाफ ते प्यारा दिन दा इको एक चैनल TV 84 नूं देखना चाहते हो तां तुसीं देख सकदे हो स्पैक्ट्रम केबल, आर्शियन केबल, बेलफैब केबल कैनेडा, roku, जादू बॉक्स, शावा, फेसबुक TV 84 दी ऐप राहीं ऑनलाइन स्ट्रीमिंग एंड IP बॉक्स ते तुसीं TV 84 नूं देख सकदे हो। व्यूअर्स जे तुसीं TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਵਾਹਿਗੁਰੂ ਅੱਗੇ ਔਰ ਅੱਲਾਹ ਅੱਗੇ ਦੁਆ ਬੇਨਤੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਤੁਸੀਂ ਇਸੇ ਤਰ੍ਹਾਂ ਹੀ ਸਾਡੇ TV 84 ਨਾਲ ਜੁੜੇ ਰਹੋ। ਸੋ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਰਣਜੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਸਪਸ਼ਟ ਤੌਰ ਤੇ ਇਹ ਗੱਲ ਆਖੀ ਹੈ ਕਿ ਸਿਆਸੀ ਰਾਜ ਸੱਤਾ ਤੋਂ ਬਿਨਾਂ ਸਾਡਾ ਧਰਮ ਜਿਹੜਾ ਹੈ ਉਹ ਸੁਰੱਖਿਅਤ ਨਹੀਂ ਰਹਿ ਸਕਦਾ। ਖਾਲਿਸਤਾਨ ਦੀ ਪ੍ਰਾਪਤੀ ਯਤਨਸ਼ੀਲ ਜਥੇਬੰਦੀਆਂ ਦੀ ਵੱਧ ਤੋਂ ਵੱਧ ਮਦਦ ਜਿਹੜੀ ਹੈ ਉਹ ਕੀਤੀ ਜਾਵੇ। ਸੋ ਪੰਥਕ ਮੁੱਦਿਆਂ ਤੇ ਸੇਧ ਦੇਣ ਲਈ TV 84 ਦਾ ਧੰਨਵਾਦ ਕੀਤਾ ਉਹਨਾਂ ਨੇ। ਸੋ ਵਾਹਿਗੁਰੂ ਕਿਰਪਾ ਕਰਨ ਕਿ ਕੌਮ ਨੂੰ ਖਾਲਿਸਤਾਨ ਦੀ ਜਿਹੜੀ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਵਿੱਚ ਸਫਲਤਾ ਹਾਸਲ ਹੋਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਣਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਜਿਹੜਾ ਇਹ ਦੁਸ਼ਹਿਰੇ ਦਾ ਜਿਹੜਾ ਤਿਉਹਾਰ ਹੈ ਸੋ ਜਿਸ ਨੂੰ ਹਿੰਦੂ ਜਗਤ ਵੱਲੋਂ ਬੁਰਾਈ ਅਤੇ ਚੰਗਿਆਈ ਦੀ ਜਿਹੜੀ ਜਿੱਤ ਵਜੋਂ ਹੈ ਉਹ ਮਨਾਇਆ ਜਾਂਦਾ ਹੈ। ਸੋ ਬੁਰਾਈ ਦੇ ਪ੍ਰਤੀਕ ਰਾਵਣ ਦੇ ਥਾਂ ਥਾਂ ਜਿਹੜੇ ਪੁਤਲੇ ਨੇ ਉਹ ਫੂਕੇ ਜਾਂਦੇ ਨੇ। ਸੋ ਜਦੋਂ ਕਿ ਰਾਮ ਦੀ ਜਿਹੜੀ ਪੂਜਾ ਹੈ ਉਹ ਕੀਤੀ ਜਾਂਦੀ ਹੈ। ਸੋ ਵੇਖਣ ਵਾਲੀ ਵਿਊਅਰਸ ਗੱਲ ਇਹ ਹੈ ਕਿ ਸਿੱਖਾਂ ਨੂੰ ਜੂਨ 84 ਅਤੇ ਨਵੰਬਰ 84 ਭੁੱਲਣ ਦੀ ਜਿਹੜੀ ਸਲਾਹ ਦੇਣ ਵਾਲੇ ਹਿੰਦੂ ਤਵੀ ਸੈਂਕੜਿਆਂ ਸਾਲ ਪਹਿਲਾਂ ਦੇ ਇਸ ਮਿਥਿਹਾਸਕ ਕਿਰਦਾਰ ਰਾਵਣ ਨੂੰ ਭੁੱਲਣ ਅਤੇ ਮੁਆਫ ਕਰਨ ਨੂੰ ਤਿਆਰ ਹੀ ਨਹੀਂ ਨੇ। ਸੋ ਵੈਸੇ ਅੱਜ ਦੇ ਭਾਰਤ ਬਾਰੇ ਕਹਿਣਾ ਹੋਵੇ ਤਾਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਜਿਹੜੇ ਕਰੈਕਟਰ ਵਿੱਚ ਮੋਦੀ, ਅਮਿਤ ਸ਼ਾਹ ਅਤੇ ਆਦਿੱਤਿਆਨਾਥ ਜਿਹੜੇ ਨੇ ਯੋਗੀ ਪੂਰੀ ਤਰ੍ਹਾਂ ਫਿੱਟ ਹੁੰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ
ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਸਾਡੇ ਕੁਝ ਹਿੰਦੂ ਵੀਰ ਕਵਾਂ ਲਫ਼ਜ਼ ਜਾਂ ਜਿਹੜੇ ਵੀਰਾਂ ਦੇ ਰੂਪ ਸਾਡੇ ਟਰੋਲਰ ਆਉਂਦੇ ਨੇ, ਉਹ ਕਈ ਵਾਰ ਇਸ ਗੱਲ ਦੇ ਉੱਤੇ ਤੰਜ਼ ਕਰਦੇ ਨੇ ਕਿ ਤੁਸੀਂ ਸਿੱਖੀ ਦੇ ਜਿਹੜੇ ਖਾਸ ਦਿਨ ਨੇ, ਇਸਲਾਮ ਦੇ, ਉਹਨਾਂ ਦਾ ਜ਼ਿਕਰ ਕਰਦੇ ਹੋ। ਹਿੰਦੂ ਵੀ ਅਸੀਂ ਵੀ ਤੁਹਾਡੇ ਐਡਮਾਇਰਰ ਹਾਂ ਔਰ ਤੁਸੀਂ ਕਦੇ ਸਾਡੇ ਕਿਸੇ ਤਿਉਹਾਰ ਦਾ ਜਾਂ ਸਾਨੂੰ ਵਧਾਈ ਨਹੀਂ ਦਿੱਤੀ। ਸੋ ਅੱਜ ਕੁਦਰਤੀ ਫਤਿਹਗੜ੍ਹ ਸਾਹਿਬ ਤੋਂ, ਜਿੱਥੋਂ ਸਾਡਾ ਲਾਈਵ ਪ੍ਰੋਗਰਾਮ ਰੋਜ਼ਾਨਾ ਹੁੰਦਾ ਹੈ, ਉਹ ਰਾਗੀ ਸਿੰਘ ਵੀ ਜਿਹੜੇ ਇਸ ਨਾਲ ਸੰਬੰਧਿਤ ਹੀ ਸ਼ਬਦ ਪੜ੍ਹ ਰਹੇ ਸੀ। ਹਾਲਾਂਕਿ ਉਹਨਾਂ ਦਾ ਮੈਸੇਜ ਤਾਂ ਜੋ ਗੁਰੂ ਸਾਹਿਬ ਦਾ ਬਾਣੀ ਰਾਹੀਂ ਇਹ ਹੀ ਹੈ ਕਿ ਭਾਈ ਜਿਹੜੇ ਲੋਕ ਹੰਕਾਰੇ ਹੁੰਦੇ ਨੇ ਕਿ ਜਿਹੜਾ ਰਾਵਣ ਕਲੇਮ ਕਰਦਾ ਸੀ ਕਿ ਉਸ ਦਾ ਕਿੰਨਾ ਵੱਡਾ ਟੱਬਰ ਹੈ, ਜਦੋਂ ਬੰਦੇ ਦੁਨੀਆ ਤੋਂ ਤੁਰ ਜਾਂਦੇ ਨੇ ਜਾਂ ਬੁਰਾਈ ਉਹਨਾਂ ਦੇ ਗਲ ਪੈ ਜਾਂਦੀ ਹੈ ਤੇ ਉਹਨਾਂ ਦੀ ਫਿਰ ਮੜੀ ਦੇ ਉੱਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਹੁੰਦਾ ਕਿ ਉੱਥੇ ਦੀਵਾ ਤੇ ਬੱਤੀ ਕੋਈ ਨਹੀਂ ਹੈ। ਸੋ ਗੁਰੂ ਸਾਹਿਬਾਨ ਨੇ ਤਾਂ ਬਾਣੀ ਦੇ ਵਿੱਚ ਜਿਹੜੇ ਵੀ ਉਸ ਵੇਲੇ ਦੇ ਫੋਕਲੋਰ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਵੀ ਜੋ ਰੈਫਰੈਂਸਿਸ ਸੀ, ਉਹਨਾਂ ਨੂੰ ਵਰਤ ਕੇ ਇੱਕ ਰੱਬ 'ਚ ਯਕੀਨ ਰੱਖਣ, ਭਲੇ ਕੰਮ ਕਰਨ ਔਰ ਦੁਨੀਆ ਦੇ ਵਿੱਚ ਜੇ ਅਸੀਂ ਆਏ ਤਾਂ ਫਿਰ ਇਹ ਕਿ ਭਾਈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਿ ਰੱਬ ਦੀ ਦਰਗਾਹ 'ਚ, ਰੱਬ ਦੇ ਹਜ਼ੂਰ, ਰੱਬ ਦੇ ਰੂਬਰੂ ਉਹਨਾਂ ਨੂੰ ਹੀ ਥਾਂ ਮਿਲਦੀ ਹੈ ਜਿਹੜੇ ਇਸ ਦੁਨੀਆ 'ਚ ਆਇਆ ਆਪਣਾ ਜੀਵਨ, ਆਪਣੀ ਜ਼ਿੰਦਗੀ ਕਾਮਯਾਬ ਕਰਦੇ ਨੇ ਰੱਬ ਦੀ ਯਾਦ ਵਿੱਚ, ਇਬਾਦਤ ਵਿੱਚ ਤੇ ਰੱਬ ਦੀ ਖਲਕਤ ਦੀ ਸੇਵਾ ਦੇ ਵਿੱਚ। ਲੇਕਿਨ ਜਿਵੇਂ ਅਸੀਂ ਕਿਹਾ ਕਿ ਵੀ ਅੱਜ ਸਾਰੇ ਪਾਸੇ ਦੁਸਹਿਰਾ ਜਿਹੜਾ ਉਸ ਦੇ ਵਿੱਚ ਜਿੱਥੇ ਰਾਵਣ, ਉਸ ਦੇ ਭਰਾ ਮੇਘਨਾਦ ਔਰ ਕੁੰਭਕਰਨ, ਉਹਨਾਂ ਦੇ ਪੁੱਤਰੇ ਸਾੜੇ ਜਾ ਰਹੇ ਨੇ। ਅਸੀਂ ਗੱਲ ਉਹਦੀ ਵੇਰਵੇ ਨਾਲ ਕਰਾਂਗੇ ਬਾਅਦ ਦੇ ਵਿੱਚ। ਲੇਕਿਨ ਸਭ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਸਾਡੇ ਟੋਰਾਂਟੋ ਤੋਂ ਖਾਸਮ ਖਾਸ ਸਾਡੇ ਵੀਰ ਸਰ ਰਣਜੀਤ ਸਿੰਘ ਮਾਨ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਬੜਾ ਇੱਕ ਯੂਨੀਕ ਕਰੈਕਟਰ ਨੇ। ਖਾਲਿਸਤਾਨ ਦੇ ਸੰਘਰਸ਼ 84 ਤੋਂ ਬਾਅਦ ਲਗਾਤਾਰ ਉਹ ਜੁੜੇ ਹੋਏ ਨੇ। ਉਹਨਾਂ ਨੇ ਹਮੇਸ਼ਾ ਹੀ ਜਿਹੜੀ ਜੁਝਾਰੂ ਥਾਟ ਹੈ ਉਸ ਦੀ ਸਪੋਰਟ ਵੀ ਕੀਤਾ ਹੈ ਔਰ ਬਹੁਤ ਸਾਰੇ ਜਿਹੜੇ ਜੁਝਾਰੂਆਂ ਦੇ ਭੇਖ 'ਚ ਨਕਲੀ ਜੁਝਾਰੂ ਵਕਤੀ ਤੌਰ ਦੇ ਉੱਤੇ 84 ਤੋਂ ਬਾਅਦ ਮੂਵਮੈਂਟ 'ਚ ਆਏ, ਉਹਨਾਂ ਬਾਰੇ ਵੀ ਉਹ ਆਪਣੇ ਇੱਕ ਖਸੂਸੀ ਅੰਦਾਜ਼ ਦੇ ਵਿੱਚ ਉਹਨਾਂ ਦੇ ਉੱਤੇ ਟਿੱਪਣੀ ਵੀ ਕਰਦੇ ਨੇ। ਉਹਨਾਂ ਦੀ ਇੱਕ ਟਰਮ 12 ਸਿੰਘਾ ਜਿਹੜਾ ਉਹਨਾਂ ਨੇ ਉਸ ਹਵਾਲੇ ਨਾਲ ਕਿਹਾ, ਉਹਨਾਂ ਨੇ ਕਿਹਾ ਕਿ ਭਾਈ ਜਿੰਨੇ ਕਈ ਵਾਰ ਆਪਣੇ ਲੋਕ ਜਜ਼ਬਾਤਾਂ ਦੇ ਥੱਲੇ ਔਰ ਗਿਆਨ ਦੀ ਕਮੀ ਕਰਕੇ ਮੂਰਖ ਬਣ ਜਾਂਦੇ ਨੇ, ਤੇ ਉਹਨਾਂ ਨੇ ਕਿਹਾ ਵੀ ਜੇ ਰੱਬ ਫੈਸਲਾ ਕਰਦਾ ਵੀ ਮੂਰਖਾਂ ਦੇ ਸਿੰਘ ਹੋਣੇ ਚਾਹੀਦੇ ਆ ਤੇ ਸਾਡੇ ਜਿਹੜੇ ਨੇ ਉਹ 12 ਸਿੰਘੇ ਬੜੇ ਹੋਣੇ ਸੀ, ਵੀ ਇੱਕ ਸਿੰਘ ਨਾਲ। ਸੋ ਉਹਨਾਂ ਦੀ ਟਰਮ ਮੈਂ ਅਕਸਰ ਜਦੋਂ ਕਿਸੇ ਬਾਰੇ ਜਿਹਨੇ ਬਿਲਕੁਲ ਅਕਲ ਨਾਲ ਵੈਰ ਰੱਖਿਆ ਹੋਏ ਕਰਨਾ ਹੋਏ ਤੇ ਮੈਨੂੰ ਮਾਨ ਸਾਹਿਬ ਦਾ ਇਹ ਫਰੇਜ਼ ਯਾਦ ਆ ਜਾਂਦਾ ਕਿ ਵੀ ਇਹ ਤਾਂ 12 ਸਿੰਘ ਹੈ, ਕਿ ਵੀ ਤੁਸੀਂ ਇੱਕ ਸਿੰਘ ਜਾਂ ਦੋ ਸਿੰਘ ਗਧੇ ਨੂੰ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਜਿਹੜੇ ਨੇ ਉਹਦੇ ਸਿੰਘ ਨਹੀਂ ਹੁੰਦੇ ਫਿਰ ਵੀ ਅਸੀਂ ਗਧਾ ਕਹਿੰਦੇ ਆ, ਤੇ ਜਿਹਦੇ ਨਿਕਲ ਆਣ ਤੇ 12 ਸਿੰਘ ਹੋਣ ਤੇ ਫਿਰ ਉਹਨੂੰ ਤੁਸੀਂ ਦੇਖ ਸਕਦੇ ਹੋ ਕਿ ਭਾਈ ਗੱਲ ਸਮਝਾਣੀ ਕਿੰਨੀ ਔਖੀ ਹੈ। ਉਹ ਹਰ ਪੰਥਕ ਧਿਰ ਦਾ ਜਿਹੜਾ ਹੈ ਉਹ ਹਮਾਇਤ ਕਰਦੇ ਨੇ, ਜਿਹੜਾ ਪੰਥ ਦੀ ਗੱਲ ਕਰਦਾ ਹੈ, ਸੋਚਦਾ ਹੈ। ਸਾਡੇ ਨਾਲ TV 84 ਨਾਲ ਉਹਨਾਂ ਦਾ ਹਮੇਸ਼ਾ ਹੀ ਇੱਕ ਖਾਸ ਲਗਾਵ ਹੈ ਔਰ ਹਮੇਸ਼ਾ ਫੇਸਬੁੱਕ ਤੇ ਉਹਨਾਂ ਦਾ ਕਮੈਂਟ ਜ਼ਰੂਰ ਹੁੰਦਾ। ਉਹ ਰੈਗੂਲਰਲੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਔਰ ਜਿਹਨੂੰ ਤੁਸੀਂ ਸਿੱਕੇ ਬੰਦ ਖਾਲਿਸਤਾਨੀ ਕਹਿ ਸਕਦੇ ਹੋ, ਤੇ ਜਿਹੜੇ ਕੁਛ ਦੇ ਉੱਤੇ ਲੇਬਲ ਲੱਗਦਾ ਹੈ ਰਣਜੀਤ ਸਿੰਘ ਮਾਨ ਉਸ ਦੇ ਹੱਕਦਾਰ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਵੈਸੇ ਤਾਂ ਜਦੋਂ ਵੀ ਇੱਕ ਟੂ ਐਰਰ ਇਜ਼ ਹਿਊਮਨ ਅੰਗਰੇਜ਼ੀ ਵਾਲੇ ਕਹਿੰਦੇ ਨੇ, ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਇਨਸਾਨ ਗਲਤੀਆਂ ਦਾ ਪੁਤਲਾ। ਹੁਣ ਗਲਤੀਆਂ ਦਾ ਪੁਤਲਾ ਬਹੁਤ ਵਾਰ ਜੋ ਆਲੇ ਦੁਆਲੇ ਚੱਲ ਰਿਹਾ ਹੁੰਦਾ ਹੈ, ਕਈ ਵਾਰ ਤੁਸੀਂ ਵੀ ਉਹਦਾ ਪ੍ਰਭਾਵ ਕਬੂਲਦੇ ਹੋ। ਕੱਲ ਜਦੋਂ ਅਸੀਂ ਸਟੂਡੀਓ ਦੇ ਵਿੱਚ ਆਉਣ ਤੋਂ ਪਹਿਲਾਂ 10-15 ਮਿੰਟ ਕੁਦਰਤੀ ਸੋਸ਼ਲ ਮੀਡੀਆ ਵਾਲਾ ਬਟਨ ਮੈਂ ਦੱਬਿਆ ਤੇ ਉੱਥੇ ਇੱਕ ਪੂਰੀ 2 ਧਿਰਾਂ ਦੀ ਡਿਬੇਟ ਚੱਲ ਰਹੀ ਸੀ। ਉਹਦੇ ਵਿੱਚ ਬਹੁਤ ਸਾਰੇ ਇੱਕ ਦੋ ਉਹਨਾਂ 'ਚ ਜਿਨ੍ਹਾਂ ਨੂੰ ਮੈਂ ਕ੍ਰੈਡੀਬਲ ਮੰਨਦਾ, ਕੈਨੇਡਾ ਦੇ ਜਰਨਲਿਸਟ ਨੇ,
ਉਹਨਾਂ ਨੇ ਮਨਮੋਹਨ ਸਿੰਘ ਨੂੰ ਟ੍ਰਿਬਿਊਟ ਦਿੱਤੀ ਹੋਈ ਸੀ ਕਿ ਭਾਈ ਉਹ ਚਲੇ ਗਏ ਇਸ ਦੁਨੀਆ ਤੋਂ, ਤੇ ਨਾਲ ਦੀ ਨਾਲ ਇਸ ਕਿਸਮ ਦੇ ਤਾਂ ਚੱਲ ਹੀ ਰਹੇ ਸੀ ਕਿ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰੋ। ਔਰ ਦੂਸਰੇ ਰੁਖ ਵਾਲੇ ਵੀ ਜਿਹੜੇ ਨੇ ਕਿ ਭਾਈ ਮਨਮੋਹਨ ਸਿੰਘ ਨੇ ਕੀ ਪੰਥਕ ਹਵਾਲੇ ਨਾਲ ਨੈਗੇਟਿਵ ਕੀਤਾ, ਉਹ ਵੀ ਚੱਲ ਰਹੀ ਸੀ ਡਿਬੇਟ। ਸੋ ਜਿਹੜੇ ਅਸੀਂ ਵੀ ਇਸ ਗੱਲ ਦੇ ਉੱਤੇ, ਕਿਉਂਕਿ ਠੀਕ ਜਦੋਂ ਕੱਲ ਇਸ ਸ਼ਾਮ ਤੋਂ ਪਹਿਲਾਂ ਦਿਨ ਵੇਲੇ ਵੀ ਇੱਕ ਤਸਵੀਰ ਜਿਹੜੀ ਕਿ ਆਲ ਇੰਡੀਆ ਇੰਸਟੀਚਿਊਟ ਤੇ ਉਸ ਕਮਰੇ 'ਚ ਜਿੱਥੇ ਮਨਮੋਹਨ ਸਿੰਘ ਬਿਲਕੁਲ ਅਨਕੌਂਸ਼ੀਅਸ ਵਾਂਗ ਪਏ ਹੋਏ ਸੀ, ਔਰ ਉਹਦੇ 'ਚ ਭਾਰਤ ਦਾ ਹੈਲਥ ਮਿਨਿਸਟਰ ਮਨਸੁਖ ਮੰਦਾਵਿਆ ਉਹ ਉੱਥੇ ਪਹੁੰਚਿਆ ਔਰ ਉਹਦੇ ਫੋਟੋਗ੍ਰਾਫਰ ਨੇ ਫੋਟੋ ਵੀ ਲਈ, ਜਿਹੜੀ ਕਿ ਹੁਣ ਪਰਿਵਾਰ ਨੇ ਆਬਜੈਕਟ ਵੀ ਕੀਤਾ ਔਰ ਇਹ ਵੀ ਕਿਹਾ ਗਿਆ ਵੀ ਉਹਨਾਂ ਦੀ ਸਿੰਘਣੀ ਨੇ ਵੀ ਜਿਹੜਾ ਇਹ ਕਿਹਾ ਸੀ ਵੀ ਨਾ ਲੈ, ਔਰ ਅੱਜ ਕਾਂਗਰਸ ਨੇ ਕੰਡੈਮ ਕੀਤਾ ਕਿ ਭਾਈ ਇਹ ਉੱਥੇ ਸਿਰਫ ਫੋਟੋ ਅਪਰਚੁਨਿਟੀ ਲਈ ਗਏ ਸੀ। ਸੋ ਬਹੁਤ ਵਾਰ ਜਦੋਂ ਇਹ ਸਾਰਾ ਆਲਾ ਦੁਆਲਾ ਸੀ ਔਰ ਉਹਦੇ ਨਾਲ ਕੁਝ ਜਰਨਲਿਸਟ ਨੇ ਇਹਨੂੰ ਖਬਰ ਦੇ ਤੌਰ ਤੇ ਵੀ ਚਲਾਇਆ, ਤੇ ਅਸੀਂ ਵੀ ਉਸ ਜਿਹੜਾ ਉਹਦੇ ਵਿੱਚ ਫਸ ਗਏ ਜੇ ਕਹਿਣਾ ਹੋਏ। ਔਰ ਅਸੀਂ ਮਨਮੋਹਨ ਸਿੰਘ ਹੋਰਾਂ ਦੀ ਸ਼ਖਸੀਅਤ ਬਾਰੇ ਪੋਜ਼ਿਟਿਵ ਨੈਗੇਟਿਵ ਦੋਨੋਂ ਆਸਪੈਕਟ ਜਿਹੜੇ ਨੇ ਉਹਨਾਂ ਦੀ ਚਰਚਾ ਕੀਤੀ। ਵੈਸੇ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਜਿਹਦੇ ਮਰਨ ਦੀ ਖਬਰ ਕੋਈ ਦੇ ਦੇ ਉਹਦੀ ਉਮਰ ਲੰਮੀ ਹੋ ਜਾਂਦੀ ਹੈ, ਔਰ ਸਰਟਨਲੀ ਅਸੀਂ ਇਸ ਦੇ ਲਈ ਮਾਫੀ ਵੀ ਚਾਹੁੰਦੇ, ਕਿਉਂਕਿ ਮੈਂ ਸਮਝਦਾ ਕਿ ਸਿਆਸੀ ਤੌਰ ਤੇ ਕਿਸੇ ਦਾ ਕੀ ਕਿਰਦਾਰ ਹੈ ਇੱਕ ਵੱਖਰੀ ਗੱਲ ਹੈ, ਪਰ ਇੱਕ ਪਰਿਵਾਰਕ ਤੌਰ ਤੇ ਵੀ। ਔਰ HS ਵਧਵਾ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ, ਉਹਨਾਂ ਨੇ ਤਾਂ ਇਸ ਖਬਰ ਨੂੰ ਇੰਨਾ ਸੀਰੀਅਸਲੀ ਲਿਆ ਔਰ ਉਹਦੇ 'ਚ ਉਹਨਾਂ ਨੇ ਕਮੈਂਟ ਵੀ ਲਿਖਿਆ ਕਿ ਉਹਨਾਂ ਨੇ ਮਨਮੋਹਨ ਸਿੰਘ ਦੀ ਬੇਟੀ ਦੇ ਨਾਲ ਵੀ ਰਾਬਤਾ ਕੀਤਾ ਔਰ ਇਹ ਉੱਥੇ ਰਹਿੰਦੇ ਨੇ, ਭਾਰਤ ਦੇ ਵਿੱਚ ਨੇ, ਔਰ ਉਹ ਸਾਰੇ ਤੋਂ ਬਾਅਦ ਉਹਨਾਂ ਨੇ ਕਨਫਰਮ ਕਰਕੇ ਬਾਕੀ ਵੀ ਸਾਰੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿਹੜਾ ਤੁਹਾਡੇ ਤੇ ਸਾਰੇ ਇਤਬਾਰ ਕਰਦੇ ਨੇ, ਤੁਸੀਂ ਬਿਨਾਂ ਕਨਫਰਮ ਕੀਤੇ ਇਹ ਖਬਰ ਦਿੱਤੀ, ਔਰ ਅਸੀਂ ਇਸ ਦੀ ਮਾਫੀ ਚਾਹੁੰਦੇ ਹਾਂ ਕਿ ਜ਼ਾਹਰ ਹੈ ਨਾ ਕਿਸੇ ਨੂੰ ਹਰਟ ਕਰਨਾ ਸਾਡਾ ਮਕਸਦ ਸੀ। ਇੱਕ ਤਾਂ ਅਸੀਂ ਇਹ ਚਾਹੁੰਦੇ ਸੀ ਕਿ ਵੀ ਬਜਾਏ ਕਿ ਇੱਕ ਨੈਰੇਟਿਵ ਫਾਰ ਵਾਲਾ ਚੱਲ ਪਏ ਜਾਂ ਟੋਟਲ ਜਿਹੜਾ ਉਹ ਨਫ਼ਰਤ ਵਾਲਾ ਚੱਲ ਪਿਆ, ਅਸੀਂ ਉਹਦਾ ਇੱਕ ਬੈਲੈਂਸ ਵੀ ਦਿੱਤਾ, ਲੇਕਿਨ ਕਿਸੇ ਨੂੰ ਵੀ ਜਿਹੜਾ ਦੁਨੀਆ ਦੇ ਵਿੱਚ ਹੈ ਉਹਨੂੰ ਦੁਨੀਆ ਤੋਂ ਤੋੜ ਦੇਣਾ, ਇਹ ਤਾਂ ਜਿਹੜਾ ਇਸ ਨੂੰ ਇਹ ਵਾਕਈ ਸਾਡੀ ਇੱਕ ਗਲਤੀ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਕਿਸਮ ਦੇ ਮਾਮਲੇ 'ਚ ਹੋਰ ਵੀ ਜਿਹੜਾ ਉਹ ਇhtiyat ਵਰਤਾਂਗੇ। ਸੋ ਅਸੀਂ ਮਾਫੀ ਚਾਹੁੰਦੇ ਹਾਂ ਜਿਨ੍ਹਾਂ ਨੂੰ ਵੀ ਇਸ ਗੱਲ ਨੇ ਹਰਟ ਕੀਤਾ, ਔਰ ਵੈਸੇ ਵੀ ਮੈਂ ਵੀ ਇਸ ਨੂੰ ਆਪਣੇ ਆਪ ਨੂੰ ਸਮਝਦਾ ਵੀ ਇਸ ਨਾਲ ਸਾਡੀ ਕ੍ਰੈਡੀਬਿਲਿਟੀ ਦੇ ਉੱਤੇ ਵੀ ਹਰਫ ਆਉਂਦਾ। ਗੱਲ ਦੁਸਹਿਰੇ ਦੀ, ਹੁਣ ਜੇ ਅਸੀਂ ਸਿਰਫ ਵਧਾਈ ਤੱਕ ਰੱਖੀਏ ਤੇ ਫਿਰ ਤਾਂ ਸ਼ਾਇਦ ਸਾਡੇ ਇਹ ਟ੍ਰੋਲਰ ਵੀਰ ਵੀ ਖੁਸ਼ ਹੋ ਜਾਣ, ਜਿਹੜੇ ਕੋਈ ਵਿਪਨ ਕੁਮਾਰ ਬਣਿਆ ਹੁੰਦਾ ਹੈ, ਕੋਈ ਰਕੇਸ਼ ਕੁਮਾਰ ਬਣਦਾ ਹੈ, ਕੋਈ ਅਨਿਤ ਸ਼ਾਹ ਆਉਂਦਾ ਹੈ, ਕੋਈ ਸ਼ਰਮਾ ਬਣ ਕੇ ਆਉਂਦਾ ਹੈ, ਸ਼ਰਮੇ ਵਰਮੇ ਬਹੁਤ ਨੇ ਵੈਸੇ। ਲੇਕਿਨ ਅਸੀਂ ਇਹਨੂੰ ਇਹ ਵੀ ਨਹੀਂ ਹੈ, ਅਸੀਂ ਹਮੇਸ਼ਾ ਇਹ ਸਮਝਦੇ ਹਾਂ ਵੀ ਹਰ ਇੱਕ ਨੂੰ ਹੱਕ ਹੈ ਕਿ ਉਸ ਨੇ ਕਿਸ ਦੇ ਵਿੱਚ ਫੇਥ ਰੱਖਣਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਆਪੋ ਆਪਣੇ ਮਜ਼ਹਬਾਂ ਦੇ ਅਕੀਦਿਆਂ ਮੁਤਾਬਕ ਹਰ ਕੋਈ ਆਜ਼ਾਦ ਹੈ। ਲੇਕਿਨ ਬਹੁਤ ਵਾਰ ਜਦੋਂ ਅਸੀਂ ਧਰਮ ਦੇ ਨਾਂ ਥੱਲੇ ਇੱਕ ਹਿਪੋਕ੍ਰੇਸੀ ਦੇਖਦੇ ਹਾਂ, ਇੱਕ ਦੰਭ ਦੇਖਦੇ ਹਾਂ, ਜਾਂ ਧਰਮ ਦੇ ਸਿੰਬਲਸ ਨੂੰ ਜਿੱਥੇ ਸਾਡਾ ਆਪਣਾ ਕਿਰਦਾਰ ਹੈ ਉਹ ਬਿਲਕੁਲ ਉਹਨਾਂ ਵਾਂਗ ਹੀ ਹੈ ਜਿਨ੍ਹਾਂ ਨੂੰ ਅਸੀਂ ਈਵਲ ਬਣਾਇਆ ਹੋਇਆ ਹੈ, ਲੇਕਿਨ ਅਸੀਂ ਉਸ ਨੂੰ ਲੁਕਾਉਂਦੇ ਹੀ ਨਹੀਂ, ਉਸ ਨੂੰ ਅਸੀਂ ਆਪਣੀ ਈਵਲਨੈਸ ਨੂੰ ਸੈਲੀਬ੍ਰੇਟ ਕਰਦੇ ਹਾਂ। ਪਰ ਦੂਸਰੇ ਪਾਸੇ ਜਿਹਨੂੰ ਅਸੀਂ ਈਵਲ ਬਣਾਇਆ ਹੋਇਆ ਹੈ ਉਹਨੂੰ ਹਰ ਸਾਲ ਇਸ ਗੱਲ ਦਾ ਨੂੰ ਯਕੀਨੀ ਬਣਾਉਂਦੇ ਹੈ ਕਿ ਵੱਡਾ ਖਰਚ ਕਰਕੇ 100 ਫੁੱਟ ਉੱਚੇ ਉਹਨਾਂ ਦੇ ਰਾਵਣ, ਮੇਘਨਾਦ ਔਰ ਕੁੰਭਕਰਨ ਦੇ ਪੁਤਲੇ ਔਰ ਲੱਖਾਂ ਰੁਪਈਆ ਬਰਬਾਦ ਕੀਤਾ ਜਾਂਦਾ ਹੈ ਕੱਲੇ ਥਾਵਾਂ ਦੇ ਉੱਤੇ। ਵੱਡੇ ਜਿਹੜੇ ਨੇ ਇਹ ਤਾਂ ਫਾਈਨਲ ਡੇ ਹੁੰਦਾ, ਉਸ ਤੋਂ ਪਹਿਲਾਂ ਇਸ ਨੂੰ ਦੁਰਗਾ ਪੂਜਨ ਦੇ ਨਾਲ, ਕਿਉਂਕਿ ਬੰਗਾਲ ਔਰ ਜੇ ਭਾਰਤ ਦੇ ਵਿੱਚ ਦੇਖੋ ਕਿ ਵੀ ਉਹਨਾਂ ਦੇ ਕਰੰਸੀ ਨੋਟ ਦੇ ਉੱਤੇ ਵੀ 22 ਜ਼ੁਬਾਨਾਂ ਨੇ, ਸ਼ਾਇਦ 22 ਹੀ ਰੈਕਗਨਾਈਜ਼ਡ ਲੈਂਗੁਏਜਸ ਨੇ, ਔਰ ਇਹਨਾਂ ਦੇ ਜਿਹੜੇ ਕਿਰਦਾਰ ਵੀ ਨੇ ਜਿਹੜੇ ਬਹੁਤ ਸਾਰੇ ਇਤਿਹਾਸ ਚੋਂ ਨਿਕਲੇ। ਹੁਣ ਮੋਦੀ, ਅਮਿਤ ਸ਼ਾਹ ਜਾਂ ਆਦਿੱਤਿਆਨਾਥ ਯੋਗੀ ਤਾਂ ਇਤਿਹਾਸ ਨੇ ਨਾ, ਇਹ ਕਿਰਦਾਰ ਤਾਂ ਅਸੀਂ ਦੇਖ ਰਹੇ ਹਾਂ ਕਿ ਵੀ ਜੇ ਦੇਖਣਾ ਹੋਏ ਕਿ ਰਾਵਣ ਔਰ ਕੁੰਭਕਰਨ ਔਰ ਮੇਘਨਾਦ ਉਹਦੇ 'ਚ ਕੌਣ ਫਿੱਟ ਬਹਿੰਦਾ। ਕੁੰਭਕਰਨ ਮੇਘਨਾਦ ਨੇ ਤਾਂ ਪਤਾ ਨਹੀਂ ਕਿੰਨਾ ਕੁ ਮਾੜਾ, ਤਾਂ ਉਹਨਾਂ ਨੇ ਕੁਝ ਨਹੀਂ ਕੀਤਾ ਲੱਗਾ। ਹਾਂ, ਉਹ ਆਪਣੇ ਭਰਾ ਨਾਲ ਲਾਇਲ ਰਹੇ ਜ਼ਰੂਰ, ਕਿਉਂਕਿ ਉਹਨਾਂ ਨੇ ਗਦਾਰੀ ਨਹੀਂ ਕੀਤੀ ਆਪਣੇ ਭਰਾ ਨਾਲ,
ਜਿਵੇਂ ਜਿਹਨੂੰ ਜਦੋਂ ਅਸੀਂ ਕਹਿੰਦੇ ਹਾਂ ਕਿ ਘਰ ਕਾ ਭੇਤੀ ਲੰਕਾ ਢਾਏ, ਜਿਹੜਾ ਉਹਦਾ ਇੱਕ ਦੂਸਰਾ ਸੀ ਭਰਾ, ਉਹਨੇ ਜਿਹੜਾ ਭੇਤੀ ਭੇਦ ਉਹਨੇ ਦੱਸਿਆ ਔਰ ਅਸੀਂ ਉਸ ਨੂੰ ਕਦੇ ਵੀ ਮੁਆਫ ਨਹੀਂ ਕਰਦੇ ਵਿਭੀਸ਼ਣ ਕਿ ਵੀ ਉਹਨੇ ਗਦਾਰੀ ਕੀਤੀ। ਸੋ ਇਹ ਮੇਘਨਾਥ ਕੁੰਭਕਰਨ ਜਿਹੜੇ ਨੇ ਇਹ ਲਾਇਲ ਰਹੇ। ਹੁਣ ਜੇ ਅੱਜ ਦੇ ਕੰਟੈਕਸਟ 'ਚ ਕਹਿਣਾ ਹੋਏ ਬਿਨਾਂ ਵੇਰਵੇ 'ਚ ਗਿਆ, ਸੋ ਮੋਦੀ ਸੱਚਮੁੱਚ ਦਾ ਰਾਵਣ ਹੈ, ਈਵਲ, ਜਿਹਦਾ ਜਨਮ ਹੀ ਈਵਲ, ਜੇ ਇਹਦਾ ਪੋਲੀਟੀਕਲ ਕੈਰੀਅਰ ਦੇਖੋ ਤੇ ਉਹ ਬਿਲਟ ਹੀ ਈਵਲ ਦੇ ਉੱਤੇ ਹੋਇਆ। 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਕਤਲੇਆਮ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਬੇਘਰੇ ਕਰਨਾ। ਫਿਰ ਜਦੋਂ 2014 'ਚ ਦਿੱਲੀ ਪਹੁੰਚ ਜਾਂਦਾ ਹੈ, 2014 ਤੋਂ 2019 ਤੱਕ ਦਾ ਇਹਦਾ ਕਿਰਦਾਰ ਦੇਖੋ, ਕਿਵੇਂ ਬੇਗੁਨਾਹ ਮੁਸਲਮਾਨ, ਈਸਾਈ, ਦਲਿਤ ਔਰ ਸਿੱਖਾਂ ਦੇ ਮਾਮਲੇ 'ਚ ਤਾਂ 700-800 ਤੱਕ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਗਈਆਂ ਨੇ। ਇਸ ਸਾਰੇ ਨੂੰ ਔਰ ਪੰਜਾਬ 'ਚ ਕੀ ਨੀਤੀ ਹੈ, ਔਰ ਹੁਣ ਕਿਵੇਂ ਜਦੋਂ ਅਸੀਂ ਦੇਖਦੇ ਹਾਂ ਕਿ ਅੱਧਾ ਪੰਜਾਬ 25,000 ਸਕੁਅਰ ਕਿਲੋਮੀਟਰ ਟੈਰੀਟਰੀ ਸਿੱਧੀ ਫੌਜ ਦੇ BSF ਦੇ ਹਵਾਲੇ ਕਰ ਦਿੱਤੀ। ਬਿਲਕੁਲ। ਹੁਣ ਜੇ ਇਹ ਅੱਜ ਦਾ ਰਾਵਣ ਹੈ ਤੇ ਜ਼ਾਹਰ ਹੈ ਕਿ ਜੇ ਕੁੰਭਕਰਨ ਤੇ ਮੇਘਨਾਥ ਦੋ ਪੁਤਲੇ, ਅੱਜ ਵੀ ਜਿਹੜਾ ਪਹਿਲਾਂ ਕਿਸਾਨਾਂ ਨੇ ਫੈਸਲਾ ਕੀਤਾ ਸੀ ਕਿ ਇਸ ਦੁਸਹਿਰੇ ਵਾਲੇ ਦਿਨ ਜਿਹੜਾ ਅਸੀਂ ਇਹਨਾਂ ਦੇ ਪੁਤਲੇ ਸਾੜਾਂਗੇ, ਪਰ ਫਿਰ ਸ਼ਾਇਦ ਹਿੰਦੂ ਤਵੀਆਂ ਦੇ ਬੈਕਲੈਸ਼ ਤੋਂ ਡਰ ਕੇ ਦੌੜ ਗਏ ਜਾਂ ਕੀ ਹੋਇਆ, ਸਾੜ ਦਿੰਦੇ ਤਾਂ ਚੰਗਾ ਹੋਣਾ ਸੀ, ਕਿਉਂਕਿ ਉਹਦੇ ਨਾਲ ਮੈਸੇਜ ਚਲਾ ਜਾਂਦਾ ਹੈ ਕਿ ਭਾਈ ਤੁਸੀਂ ਤਾਂ ਇੱਕ ਮਿਥਿਹਾਸ ਦੇ ਰਾਵਣ ਕੁੰਭਕਰਨ ਮੇਘਨਾਥ ਨੂੰ ਜਿਹੜਾ ਉਹ ਅਜੇ ਤੱਕ ਵੀ ਸੈਂਕੜਿਆਂ ਸਾਲਾਂ ਤੋਂ ਨਹੀਂ ਭੁਲਾਇਆ, ਤੇ ਤੁਸੀਂ ਤਾਂ ਸਾਹਮਣੇ ਬੈਠੇ ਸਾਡੇ ਲਈ ਉਹੀ ਰੋਲ ਔਰ ਉਹੀ ਜੋ ਭਰਾਵਾਂ ਦੀ ਲਾਇਲਟੀ ਸੀ। ਜੇ ਕਹਿਣਾ ਹੋਏ ਕਿ ਅਮਿਤ ਸ਼ਾਹ ਔਰ ਯੋਗੀ, ਇਹ ਸਿਰਫ ਭਰਾਵਾਂ ਵਾਲੀ ਲਾਇਲਟੀ ਨਹੀਂ ਹੈ, ਇਹ ਤਾਂ ਖੁਦ ਉਸ ਨਸਲਕੁਸ਼ੀ ਦੇ ਅਮਿਤ ਸ਼ਾਹ ਹੋਮ ਮਿਨਿਸਟਰ ਸੀ ਗੁਜਰਾਤ 2002 'ਚ, ਯੋਗੀ ਨੇ ਜੋ ਪਿਛਲੇ ਆਲਮੋਸਟ 4.5 ਸਾਲ 'ਚ ਕੀਤਾ, ਇਹ ਤਰਾ ਕਰਨ ਵਾਲਾ ਔਰ ਉਹਨੂੰ ਜਿਹੜਾ ਅਮਿਤ ਸ਼ਾਹ ਨੂੰ 2024 ਤੋਂ ਬਾਅਦ ਜਿਹੜਾ ਇਹ ਪ੍ਰਾਈਮ ਮਿਨਿਸਟਰ ਦੇ ਫੇਸ ਵਜੋਂ ਵੀ ਪ੍ਰਮੋਟ ਕਰ ਰਹੇ ਨੇ। ਸੋ ਜ਼ਾਹਰ ਹੈ ਕਿ ਵੀ ਇਹ ਸੱਚਮੁੱਚ ਹੀ ਈਵਲ ਨੇ, ਜਿਨ੍ਹਾਂ ਦੇ ਥੱਲੇ ਈਵਲ ਨਜ਼ਰ ਆ ਰਹੀ ਹੈ। ਹੁਣ ਹਾਲਾਂ ਕਿਉਂਕਿ ਸਾਡੇ ਇਸ ਪ੍ਰੋਗਰਾਮ ਦੇ ਨਾਲ ਸੱਚੋ ਸੱਚ ਨਾਲ ਵੱਡੀ ਗਿਣਤੀ ਸਾਡੇ ਮੁਸਲਮਾਨ ਭੈਣ ਭਰਾ ਜੁੜਦੇ ਨੇ, ਸੋ ਉਹਨਾਂ ਦੇ ਗਿਆਤ ਲਈ ਇਹ ਇੱਕ ਮਿਥਿਹਾਸਕ ਕਰੈਕਟਰ ਰਾਮਚੰਦਰ, ਅਯੁੱਧਿਆ ਦਾ ਰਾਜਾ, ਜਿਹਨੂੰ ਹੁਣ ਉਹਨਾਂ ਨੇ ਜ਼ਬਰਦਸਤੀ ਜਮਾ ਵੀ ਦਿੱਤਾ ਅਯੁੱਧਿਆ 'ਚ। ਮੰਦਰ, ਰਾਮ ਦੇ ਮੰਦਰ ਦੇ ਨਾਂ ਥੱਲੇ ਮੋਦੀ ਨੇ ਆਪਣਾ ਮੰਦਰ ਬਣਵਾਇਆ ਜਾ ਕੇ, ਜਿਵੇਂ ਉਹਨੇ ਉਸ ਦਾ ਬਾਰ-ਬਾਰ ਉਹ ਸੰਗੇ ਬੁਨਿਆਦ ਰੱਖ ਰਿਹਾ ਔਰ ਉਸ ਨੂੰ ਹੀ ਮੇਨ ਪੂਜਾ ਦਾ ਆਧਾਰ ਬਣਾਇਆ ਹੋਇਆ। ਸੋ ਇਹਨਾਂ ਦੀਆਂ ਕਹਾਣੀਆਂ ਵਾਕਈ ਦਿਲਚਸਪ ਨੇ, ਇਸ ਲਈ ਜਦੋਂ ਇਹਨਾਂ ਤੇ ਕਾਰਟੂਨ ਬਣਦੇ ਨੇ ਜਾਂ ਬਣਨਗੇ ਤੇ ਉਹ ਵਾਕਈ ਦਿਲਚਸਪੀ ਦਾ ਵਾਇਸ ਹੁੰਦੇ ਨੇ, ਮਿਥਿਹਾਸਕ ਕਹਾਣੀਆਂ। ਲੇਕਿਨ ਜੇ ਅਸੀਂ ਕਿਸੇ ਦੇ ਨਖੇਧ ਦੇ ਵਿੱਚ ਨਾ ਵੀ ਜਾਈਏ ਤੇ ਇੱਕ ਗੱਲ ਜ਼ਾਹਰ ਹੈ ਕਿ ਔਰ ਇਹਨੂੰ ਇਹੀ ਨਹੀਂ ਹੈ ਕਿ ਰਾਵਣ ਸਭ ਦੇ ਲਈ ਈਵਲ ਕਰੈਕਟਰ ਹੈ। ਤੁਸੀਂ ਹਿਮਾਚਲ ਦੇ ਵਿੱਚ ਜ਼ਿਲ੍ਹਾ ਕਾਂਗੜਾ 'ਚ ਇੱਕ ਥਾਂ ਹੈ ਬੈਜਨਾਥ, ਜਿੱਥੇ ਕਿਸੇ ਵੇਲੇ ਪੋਲੀਟੈਕਨਿਕ ਕਾਲਜ ਵੀ ਹੁੰਦਾ ਸੀ 70s, ਉੱਥੇ ਇੱਕ ਸਥਾਨ ਹੈ ਜਿੱਥੇ ਅੱਜ ਦੇ ਦਿਨ ਰਾਵਣ ਦੀ ਪੂਜਾ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਛੱਤੀਸਗੜ੍ਹ ਦੇ ਵਿੱਚ ਇੱਕ ਥਾਂ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਰਾਵਣ ਜਿਹੜਾ ਹੈ ਉਹ ਸਾਡੇ ਬਜ਼ੁਰਗਾਂ 'ਚੋਂ ਸੀ। ਉੱਥੇ ਜਿਹੜਾ ਉਹਨਾਂ ਦੇ ਜਿਹੜੀਆਂ ਨੂੰਹਾਂ ਨੇ, ਜਿਹੜੀਆਂ ਵਿਆਹ ਕੇ ਕੁੜੀਆਂ ਵੀ ਬਾਹਰ ਜਾਂਦੀਆਂ ਨੇ, ਇਸ ਦਿਨ ਖਾਸ ਤੌਰ ਦੇ ਉੱਤੇ ਉਹ ਵਾਪਸ ਆਪਣੇ ਆ ਜਾਂਦੀਆਂ, ਉਹ ਰਾਵਣ ਦੀ ਪੂਜਾ ਕਰਦੀਆਂ। ਹੁਣ ਤਾਂ ਨਹੀਂ, ਅੰਨਾ ਦੁਰਾਈ ਜਿਹਨੇ DMK ਜਿਹਦੇ 'ਚੋਂ ਨਿਕਲੀ, ਤਮਿਲਨਾਡੂ ਦੇ ਵਿੱਚ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਭਾਈ ਇਹ ਜਿਹੜਾ ਰਾਮ ਰਾਵਣ ਦੀ ਸਾਰੀ ਕਹਾਣੀ ਇਹ ਐਰੀਅਨਸ ਦੀ ਜਿਹੜੀ ਲੋਕਲ ਮੂਲ ਨਿਵਾਸੀ ਸੀ ਡਰੈਵਿਡਨ, ਉਸ ਦੇ ਉੱਤੇ ਵਿਕਟਰੀ ਨੂੰ ਜੋੜ ਕੇ, ਕਿਉਂਕਿ ਇਹਨਾਂ ਨੇ ਜਿਹੜੇ ਲੋਕ ਇੱਥੋਂ ਦੇ ਮੂਲ ਨਿਵਾਸੀ ਸੀ ਜਿਨ੍ਹਾਂ ਨੂੰ ਇਹਨਾਂ ਨੇ ਰਾਖਸ਼ਸ ਦੇ ਰੂਪ 'ਚ ਕੀਤਾ ਔਰ ਖੁਦ ਆਰੀਅਨ ਜਿਹੜੇ ਗੋਰਾ ਰੰਗ ਔਰ ਲੰਮਾ ਨੱਕ, ਗੌਰ ਵਰਣ, ਚੌੜਾ ਮੱਥਾ, ਜੋ ਆਰੀਅਨ ਜਾਂ ਕਾਕੇਸ਼ੀਅਨ ਫੀਚਰ ਨੇ। ਸੋ ਇਹਨਾਂ ਨੇ ਸਾਰੀਆਂ ਕਹਾਣੀਆਂ ਜਿਹੜੀਆਂ ਨੇ ਜਾਂ ਇਹਨਾਂ ਦਾ ਜਿਹੜਾ ਮਿਥਿਹਾਸ ਵੀ ਹੈ ਉਹ ਆਰੀਅਨਸ ਦੀ ਦਰਾਵਿਡਸ ਦੇ ਉੱਤੇ ਜਿੱਤ ਦੇ ਨਾਲ ਜੋੜ ਕੇ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਉਹਨਾਂ ਨੇ ਦਰਾਵਿੜਾਂ ਨੂੰ ਰਾਖਸ਼ਸ ਦੇ ਤੌਰ ਤੇ ਪ੍ਰੈਜ਼ੈਂਟ ਕੀਤਾ। ਹੁਣ ਜਦੋਂ ਅਸੀਂ ਦੇਵਤਿਆਂ ਤੇ ਰਾਖਸ਼ਾਂ ਦੀ ਗੱਲ ਸੋਚਦੇ ਹਾਂ ਤਾਂ ਸਾਨੂੰ ਵੀ ਇਹ ਲੱਗਦਾ ਵੀ ਪਤਾ ਨਹੀਂ ਰਾਖਸ਼ਸ ਜਿਨ੍ਹਾਂ ਨੂੰ ਡੀਮਨ ਕਿਹਾ ਜਾਂਦਾ ਹੈ ਜਾਂ ਦਿਓ ਕਿਹਾ ਜਾਂਦਾ ਹੈ ਵੀ ਉਹਨਾਂ ਦੇ ਸਿੰਘ ਹੋਣਗੇ ਖੌਫਨਾਕ ਜਾਂ ਦੂਜੇ, ਪਰ ਜਦੋਂ ਹੁਣ ਅੱਜ ਅਸੀਂ ਦੇਖਿਆ ਕਿ ਕਿਵੇਂ ਸਿੱਖਾਂ ਦੇ ਲਈ ਲਫ਼ਜ਼ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ
ਹੁਣ ਆਮ ਜਿਹੜੇ ਲੋਕ ਬਿਲਕੁਲ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਉਹ ਜਦੋਂ ਕਿਸੇ ਸਿੱਖ ਨੂੰ ਦੇਖ, ਕਿਉਂਕਿ ਉਹਨਾਂ ਦੀ ਟ੍ਰੇਨਿੰਗ ਉਹਨਾਂ ਲਫ਼ਜ਼ਾਂ ਨਾਲ ਹੋਈ ਹੁੰਦੀ ਹੈ, ਤੇ ਜਦੋਂ ਉਹਨਾਂ ਦਾ ਕਿਸੇ ਦਾ ਵਾਹ ਪੈਂਦਾ ਹੈ ਤੇ ਵਾਹ ਪੈਣ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਖੁਦ ਹੀ ਕਹਿਣਗੇ ਕਿ ਜੀ ਅਸੀਂ ਤਾਂ ਬਹੁਤ ਡਰਦੇ ਸੀ ਵੀ ਕੀ ਤੁਸੀਂ ਤਾਂ ਬਹੁਤ ਚੰਗੇ ਲੋਕ ਹੋ। ਮਤਲਬ ਇਹ ਹੈ ਕਿ ਇਹ ਇੱਕ ਇਮੇਜ ਬਣਾ ਦੇਣਾ ਕਿ ਇਹ ਰਾਖਸ਼ ਨੇ ਜਾਂ ਖੁਦ ਅਸੀਂ ਦੇਵਤੇ ਹਾਂ, ਇਹ ਆਰੀਅਨ ਔਰ ਦਰਾਵੜਵਾਦ। ਇਸ ਦੇ ਕਰਕੇ ਤਮਿਲਨਾਡੂ ਦੇ ਵਿੱਚ ਉਹਨਾਂ ਨੇ ਮੰਦਰ ਤਾਂ ਜਿਹੜੇ ਨੇ ਉਹਨਾਂ 'ਚ ਤਾਂ ਮੂਰਤੀਆਂ ਮਾਰਤੀਆਂ ਕੋਈ ਨਹੀਂ, ਉਹ ਤਾਂ ਬਾਹਰ ਕੱਢਤੀਆਂ ਸੀ। DMK ਤਾਂ ਬਿਲਕੁਲ ਵੱਖਰੀ ਲਾਈਨ ਸੀ। ਸੋ ਉਹਨਾਂ ਨੇ ਹਾਲਾ ਰਾਵਣ ਨਾਂ ਦਾ ਕਰੈਕਟਰ ਜੇ ਸ੍ਰੀਲੰਕਾ, ਜਿਹਨੂੰ ਅੱਜ ਦੀ ਲੰਕਾ ਜਿਹਦਾ ਨਾਂ ਸੰਗਲਾਦੀਪ ਸੀ, ਉਹਦੇ ਨਾਲ ਜੋੜਿਆ ਜਾਂਦਾ ਹੈ ਔਰ ਇਹ ਕਿਹਾ ਜਾਂਦਾ ਹੈ ਕਿ ਜੀ ਲੰਕਾ ਸੋਨੇ ਦੀ ਸੀ ਔਰ ਫਿਰ ਉਹ ਸੋਨਾ ਲੁੱਟ ਕੇ ਲੈ ਆਏ ਹੋਣੇ ਨੇ ਸਾਰਾ ਜਾਂ ਕੀ ਹੋਇਆ। ਲੇਕਿਨ ਜਿਹੜੀ ਅੱਜ ਦੀ ਸ੍ਰੀਲੰਕਾ ਉਹਦੇ ਨਾਲ ਜੋੜਦੇ ਨੇ, ਰਾਮੇਸ਼ਵਰਮ ਦਾ ਪੁੱਲ ਵੀ ਉਹਦੇ ਨਾਲ ਜੋੜਦੇ ਨੇ ਔਰ ਇਸ ਲੇਕਿਨ ਉਹਨਾਂ ਦੇ ਮੁਲਕ ਦੇ ਜਿਹੜਾ ਉਹਨਾਂ ਦੀ ਕਹਾਣੀ ਦੇ ਵਿੱਚ ਕਿਤੇ ਕੋਈ ਰਾਵਣ ਨਾਂ ਦਾ ਕਰੈਕਟਰ ਹੀ ਨਹੀਂ ਹੈ। ਸੋ ਇਹਨਾਂ ਨੇ ਇੱਕ, ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਬਾਲਮੀਕ ਨੇ ਰਮਾਇਣ ਲਿਖੀ, ਤੁਲਸੀ ਨੇ ਲਿਖੀ, ਇਹਨਾਂ ਨੇ ਫਿਰ ਉਹ ਕਰੈਕਟਰ ਬਿਲਡ ਕੀਤੇ। ਪਰ ਜਿਹੜਾ ਐਸਟੈਬਲਿਸ਼ ਹੋ ਗਿਆ ਫੋਕਲੋਰ 'ਚ ਉਹ ਇਹੀ ਸੀ ਕਿ ਰਾਵਣ ਰਾਮ ਦੀ ਵਾਈਫ ਸੀਤਾ ਨੂੰ ਜਿਹੜਾ ਉਹ ਚੁੱਕ ਕੇ ਲੈ ਗਿਆ ਔਰ ਹਾਲਾਂ ਇਹਨਾਂ ਦੀ ਆਪਣੀ ਕਹਾਣੀ ਕਿ ਵੀ ਉਹਨੇ ਸੀਤਾ ਨੂੰ ਕੋਈ ਜਿਹੜਾ ਉਸ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਂ ਉਸ ਨੂੰ ਜਿਹੜਾ ਉਹ ਕੋਈ ਮਾੜਾ ਉਸਦੇ ਨਾਲ ਕੋਈ ਕੰਮ ਨਹੀਂ ਕੀਤਾ ਔਰ ਇਸੇ ਲਈ ਇਹ ਵੀ ਇਹਨਾਂ ਦੀ ਕਹਾਣੀ ਹੈ ਕਿ ਰਾਮਚੰਦਰ ਨੇ ਉਹਨੂੰ ਫਿਰ ਜਿਹੜੀ ਹੈ ਅਗਨੀ ਪ੍ਰੀਖਿਆ 'ਚੋਂ ਗੁਜ਼ਾਰਿਆ ਕਿ ਭਾਈ ਤੂੰ ਜਿਹੜੀ ਹੈ ਪਿਓਰ ਰਹੀ ਹੈ ਕਿ ਨਹੀਂ। ਉਸ ਅਗਨੀ ਪ੍ਰੀਖਿਆ ਇਹ ਹੁੰਦੀ ਸੀ ਕਿ ਅੱਗ 'ਚ ਤੁਰ ਕਿ ਵੀ ਉਹ ਮਾਤਾ ਸੀਤਾ ਕਹਿੰਦੇ ਨਿਕਲ ਆਈ ਠੀਕ, ਫਿਰ ਵੀ ਕਿਸੇ ਧੋਬੀ ਨਾਲ ਜੋੜ ਦਿੰਦਾ ਨੇ। ਉਹ ਜਿਹੜਾ ਕੁੱਟ ਰਿਹਾ ਸੀ ਆਪਣੀ ਜਨਾਨੀ ਨੂੰ, ਉਹਨੇ ਕਿਹਾ ਮੈਂ ਰਾਮਚੰਦਰ ਨਹੀਂ ਜਿਹੜਾ ਕਿਸੇ ਦੇ ਘਰ ਰਹਿ ਕੇ ਆਈ ਜਨਾਨੀ ਨੂੰ ਆਪਣੇ ਕੋਲ ਰੱਖ ਲੈ। ਫਿਰ ਕਿਵੇਂ ਉਹਨੂੰ ਕਿਸ ਹਾਲਤ ਦੇ ਵਿੱਚ ਜਦੋਂ ਕਿ ਉਹ ਪ੍ਰੈਗਨੈਂਟ ਹੈ, ਹਾਲਾਂ ਉਹਨਾਂ ਦੀਆਂ ਫਿਰ ਆਪਣੀਆਂ ਕਹਾਣੀਆਂ ਕਿ ਲਵ ਕੁਸ਼ ਨੂੰ ਜਿਹੜਾ ਉਹ ਤੀਲਿਆਂ ਦੇ ਨਾਲ ਬਣਾਇਆ ਕਿ ਕੀ ਬਣਾਇਆ, ਉਹਨੂੰ ਘਰੋਂ ਕੱਢ ਦਿੱਤਾ। ਬਾਲਮੀਕ ਦੇ ਆਸ਼ਰਮ 'ਚੋਂ ਬੱਚੇ ਜੰਮਦੇ ਨੇ ਔਰ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੇ ਦੇ ਨਾਲ ਪਿਓ ਦੀ ਟੱਕਰ ਵੀ ਹੁੰਦੀ ਹੈ ਕਿ ਯੱਗ ਦਾ ਘੋੜਾ। ਇਹ ਇੱਕ ਲੰਬੀ ਉਹਨਾਂ ਦੀ ਵੈਰੀ ਫਨੀ ਲੇਕਿਨ ਇਹ ਕਹਾਣੀ ਹੈ। ਹੁਣ ਤੁਸੀਂ ਉਹਦੇ 'ਚ ਔਰ ਫਿਰ ਇਸ ਸਾਰੇ ਦੇ ਬਾਵਜੂਦ ਉਸ ਰਾਮਚੰਦਰ ਨੂੰ ਜਿਹੜਾ ਧੋਖੇ ਨਾਲ ਇੱਕ ਉਸ ਨੂੰ ਮਾਰਦਾ ਹੈ ਬਾਲੀ ਨੂੰ, ਇੱਕ ਉਹਦੇ ਭਰਾ ਦੀ ਮਦਦ ਲੈਣ ਲਈ ਸੁਗਰੀਵ ਦੀ, ਉਹੀ ਰਾਮ ਜਿਹੜੇ ਰਾਵਣ ਦੇ ਭਰਾ ਨੂੰ ਵਿਭੀਸ਼ਣ ਨੂੰ ਪੱਟਦਾ ਕਿ ਤੈਨੂੰ ਲੰਕਾ ਦਾ ਥੇ ਦੇ ਦਿਆਂਗੇ ਔਰ ਉਹਦਾ ਭੇਤ ਜਾਣ ਕੇ ਉਹਦੀ ਧੁੰਨੀ 'ਚ ਤੀਰ ਮਾਰਦਾ। ਔਰ ਕਿੰਨੇ ਹੀ ਹੋਰ ਜੇ ਤੁਸੀਂ ਕਹਾਣੀ ਇਹਨਾਂ ਦੀ ਕਹਾਣੀ ਨੂੰ ਹੀ ਤੁਸੀਂ ਦੇਖੋ ਤੇ ਤੁਹਾਨੂੰ ਲੱਗੇਗਾ ਵੀ ਅੱਜ ਦਾ ਜੇ ਕੋਈ ਜਸਟਿਸ ਲਵਿੰਗ ਬੱਚੇ ਖਾਸ ਤੌਰ ਤੇ ਸਾਡੇ ਅਮਰੀਕਾ ਕੈਨੇਡਾ 'ਚ ਸਿਸਟਮ 'ਚ ਉਹਨਾਂ ਨੂੰ ਤੁਸੀਂ ਕਹਾਣੀ ਸੁਣਾਓ ਤੇ ਉਹ ਪੈਰ ਪੈਰ ਤੇ ਕਹਿਣਗੇ ਹਾਊ ਦਿਸ ਗਾਈ ਇਜ਼ ਏ ਗॉड, this man did this wrong, he did this wrong to his wife, he did this to the others and others and others। ਕਿੰਨੀਆਂ ਕਹਾਣੀਆਂ ਨੇ ਲੇਕਿਨ ਇਹਦੇ ਬਾਵਜੂਦ ਇਹਨਾਂ ਨੇ ਇਹ ਬਣਾ ਦਿੱਤਾ ਕਿ ਭਾਈ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ, ਜੇ ਤੁਲਸੀਦਾਸ ਨਾਲ ਹੀ ਇਹ ਸ਼ੁਰੂ ਹੋਇਆ ਹੈ ਫਿਰ ਵੀ 5 ਸਦੀਆਂ ਤੇ ਹੋ ਗਈਆਂ ਬਿਲਕੁਲ ਕਿ ਰਾਵਣ ਨੂੰ ਫੂਕਣਾ। ਹੁਣ ਜਿਹੜੀ ਗੱਲ ਅੱਜ ਦੇ ਕੰਟੈਕਸਟ ਜੇ ਅਸੀਂ ਕਰੀਏ ਕਿ ਜਦੋਂ ਸਿੱਖ ਇਹਨਾਂ ਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੂਨ 84 'ਚ ਸਾਡੇ ਨਾਲ ਕੀ ਹੋਇਆ, ਨਵੰਬਰ 84 'ਚ ਕੀ ਹੋਇਆ, ਤੇ ਕਹਿੰਦੇ ਨੇ ਅਤੀਤ ਕੋ ਭੂਲ ਜਾਓ ਕਿ ਫੋਰਗੇਟ ਦਾ ਪਾਸਟ ਔਰ ਨਏ ਸਿਰੇ ਸੇ ਸ਼ੁਰੂ ਕਰੋ। ਹੁਣ ਇੱਕ ਸਿੱਧਾ ਸਵਾਲ ਕਿ ਰਾਵਣ ਹੈ ਸੀ ਕਿ ਨਹੀਂ ਸੀ, ਤੁਸੀਂ ਹਰ ਸਾਲ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹਦਾ ਤੁਸੀਂ ਪੁਤਲੇ ਫੂਕਣੇ ਨੇ। ਜੇ ਤੁਹਾਨੂੰ ਰਾਵਣ ਨਹੀਂ ਭੁੱਲਿਆ ਜਿਹਨੇ ਹਾਲਾਂ ਸੀਤਾ ਨੂੰ ਕੋ ਮਾਰਿਆ ਨਹੀਂ, ਹਾਰਮ ਨਹੀਂ ਕੀਤਾ, ਜੋ ਕੁਛ ਰਾਮ ਦੇ ਭਰਾ ਨੇ ਲਕਸ਼ਮਣ ਨੇ ਰਾਵਣ ਦੀ ਭੈਣ ਨਾਲ ਕੀਤਾ ਸੀ ਸਰੂਪਨਖਾ ਨਾਲ, ਜਿਹਨੇ ਉਹਨੂੰ ਪ੍ਰਪੋਜ਼ ਕੀਤਾ ਕਿ ਤੂੰ ਕਰ ਲੈ, ਉਹਨੇ ਉਹਦਾ ਨੱਕ ਵੱਢ ਦਿੱਤਾ, ਉਹ ਆਪਣੇ ਭਰਾ ਕੋਲ ਗਈ। ਹੁਣ ਅੱਜ ਵੀ ਅਸੀਂ ਜਦੋਂ ਆਨਰ ਕਿਲਿੰਗ ਔਰ ਦੂਸਰਿਆਂ ਦੀਆਂ ਗੱਲਾਂ ਦੇਖਦੇ ਹਾਂ, ਇਹਨਾਂ ਨੂੰ ਪੁੱਛੋ ਕਿ ਵੀ ਤੁਸੀਂ ਕਿਸ ਹਵਾਲੇ ਨਾਲ ਇਹ ਸਾਰਾ ਜਸਟੀਫਾਈ ਕਰਦੇ ਹੋ। ਲੇਕਿਨ ਇਹਦੇ ਬਾਵਜੂਦ ਤੁਸੀਂ ਉਸ ਰਾਵਣ ਨੂੰ ਜਿਹਨੇ ਨਾ ਸੀਤਾ ਨੂੰ ਹਾਰਮ ਕੀਤਾ, ਉਹਨੇ ਈਵਨ ਜੰਗ ਦਾ ਅਸੂਲ ਵੀ ਕੋਈ ਵਾਇਲੇਟ ਨਹੀਂ ਕੀਤਾ, ਫਿਰ ਤੁਸੀਂ ਖੁਦ ਹੀ ਤੁਹਾਡੀਆਂ ਅੱਧੀਆਂ ਕਹਾਣੀਆਂ ਜਿਹੜੀਆਂ ਨੇ ਉਹਨੂੰ ਰਾਵਣ ਨੂੰ ਬ੍ਰਾਹਮਣ ਵੀ ਕਹਿੰਦੀਆਂ ਨੇ ਔਰ ਤੁਸੀਂ ਇਹ ਵੀ ਕਹਿੰਦੇ ਹੋ ਜੀ ਬਹੁਤ ਲਰਨਡ ਸਕਾਲਰ ਸੀ। ਲੇਕਿਨ ਇਹ ਸਾਰਿਆਂ ਦੇ ਬਾਵਜੂਦ ਤੁਸੀਂ ਉਸ ਦਾ ਪੁਤਲਾ ਸਾੜਦੇ ਹੋ, ਉਹਨੂੰ ਜਿਹੜਾ ਉਹ ਈਵਲ ਕਹਿੰਦੇ ਹੋ, ਤੇ ਤੁਸੀਂ ਸਾਡੇ ਤੋਂ ਕਿਵੇਂ ਆਸ ਕਰਦੇ ਹੋ ਕਿ ਸਿੱਖ ਕੌਮ ਜਿਹੜੀ ਇਸ ਗੱਲ 'ਚ ਯਕੀਨ ਰੱਖਦੀ ਹੈ
ਕਿ ਭਾਈ ਸਾਡੇ ਤਾਂ ਗੁਰੂ ਨੇ ਸਾਨੂੰ ਇਹ ਸਮਝਾਇਆ ਹੋਇਆ ਹੈ, ਸਾਡੇ ਜ਼ਿੰਮੇ ਫਰਜ਼ ਲਾਇਆ ਹੋਇਆ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਦੁਸ਼ਟ ਨੂੰ ਸਜ਼ਾ ਦੇਣੀ। ਇਸ ਸਾਰੇ ਦੇ ਚੱਲਦੇ ਅਸੀਂ ਤੁਹਾਨੂੰ ਕਿਵੇਂ ਮਾਫ ਕਰ ਸਕਦੇ ਹਾਂ। ਸੋ ਕੁੱਲ ਮਿਲਾ ਕੇ ਇੱਕ ਪਾਰਟ ਤੇ ਲੇਕਿਨ ਤੁਸੀਂ ਇਹ ਦੇਖੋ ਕਿ ਵੀ ਹੁਣ ਇਹ ਅਮਿਤ ਸ਼ਾਹ ਜਾਂ ਯੋਗੀ ਜਾਂ ਇਹ ਸਾਰੇ ਤਾਂ ਈਵਲ ਚਾਹੁੰਦੇ ਨੂੰ, ਰਾਜਨਾਥ ਇੱਕ ਕਰੈਕਟਰ ਮੰਨਿਆ ਜਾਂਦਾ ਹੈ ਕਿ ਜਿਹਨਾਂ ਕੋਈ ਵੋਕਲ ਹੋ ਕੇ ਨੈਗੇਟਿਵਿਟੀ ਉਹਨੇ ਨਹੀਂ ਕੀਤੀ। ਹੁਣ ਅੱਜ ਰਾਜਨਾਥ ਸਿੰਘ ਹੇਲਜ਼ ਇੰਦਰਾ ਗਾਂਧੀ, ਹੁਣ ਅੱਜ ਇੱਕ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਸੈਮੀਨਾਰ ਨੂੰ ਐਡਰੈਸ ਕਰ ਰਿਹਾ ਸੀ ਤੇ ਉਹਨੇ ਕਿਹਾ ਕਿ ਜੀ ਦੇਖੋ 1971 ਦੇ ਵਿੱਚ ਜਿਹੜਾ ਉਹ ਇੰਦਰਾ ਗਾਂਧੀ ਨੇ ਲక్ష్ਮੀ ਬਾਈ ਬਣ ਕੇ ਜਿਹੜਾ ਉਹਨੂੰ ਸਜ਼ਾ ਦਿੱਤੀ, ਪਾਕਿਸਤਾਨ ਨੂੰ ਤੋੜ ਦਿੱਤਾ ਔਰ ਇਹ ਇੰਦਰਾ ਗਾਂਧੀ ਨੇ ਬਹੁਤ ਵੱਡੀ ਸੇਵਾ ਕੀਤੀ। ਹੁਣ ਇਹ ਇਵੇਂ ਹੀ ਹੈ ਜਿਵੇਂ ਅਸੀਂ ਇਹਨਾਂ ਦੇ ਉਸ ਮੰਡਪ 'ਚ ਖਲੋ ਕੇ ਦੁਸਹਿਰਾ ਮਨਾਉਣ ਵਾਲਿਆਂ ਦੇ ਕਹੀਏ ਕਿ ਰਾਵਣ ਤੋਂ ਵੱਡਾ ਕੌਣ ਹੋ ਸਕਦਾ, ਜਿਹੜਾ ਇੰਨਾ ਗ੍ਰੇਟ ਸਕਾਲਰ ਜਿਹਨੇ ਇੱਕ ਬਗਾਨੀ ਜਿਹੜਾ ਔਰਤ ਉਹਦੇ ਕੋਲ ਹੈ ਉਹਨੂੰ ਉਹਨੇ ਹਾਰਮ ਨਹੀਂ ਕੀਤਾ ਔਰ ਸਾਰਾ ਇਹ। ਹੁਣ ਜੇ ਇਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦੀ ਕੋਸ਼ਿਸ਼ ਕਰਦੇ ਨੇ ਰਾਜਨਾਥ ਸਿੰਘ, ਇਹੀ ਜਿਹੜਾ ਅਜੇ 2-4 ਦਿਨ ਪਹਿਲਾਂ ਸਾਵਰਕਰ ਤੇ ਗਾਂਧੀ ਨੂੰ ਬਰਾਬਰ ਰੱਖ ਕੇ ਕਿਹਾ ਹੈ ਕਿ ਨਹੀਂ ਇਹ ਸਾਵਰਕਰ ਦੇ ਖਿਲਾਫ ਐਵੇਂ ਪ੍ਰਚਾਰ ਹੈ, ਉਹ ਤਾਂ ਗਾਂਧੀ ਨੇ ਉਹਨੂੰ ਕਿਹਾ ਸੀ ਤੂੰ ਮਰਸੀ ਪਟੀਸ਼ਨ ਫਾਈਲ ਕਰ ਜਦੋਂ ਕਾਲੇ ਪਾਣੀ ਦੀ ਜੇਲ੍ਹ ਸੀ, ਇਸ ਲਈ ਉਹਨੇ ਕੀਤਾ। ਹੁਣ ਦੂਸਰੇ ਪਾਸੇ ਅਸੀਂ RSS ਜਿਹੜਾ ਰੂਲ ਕਰਦਾ ਹੈ ਨਾਗਪੁਰ, ਜਿਨ੍ਹਾਂ ਨੇ ਹੈੱਡਕੁਆਰਟਰ ਬਣਾਇਆ ਹੋਇਆ ਹੈ, ਮੋਹਨ ਭਾਗਵਤ ਜਿਹੜਾ RSS ਦਾ ਮੁਖੀ ਹੈ, ਉਹ ਇਸ ਮੌਕੇ ਦੇ ਉੱਤੇ ਇਸ ਨੂੰ ਹਿੰਦੂਆਂ ਵੱਲੋਂ ਦੁਸਹਿਰਾ ਤੇ 10 ਦਿਨਾਂ ਦੇ ਨਾਲ ਜੋੜਦਾ, ਪਰ ਇਹਨਾਂ ਨੇ ਜਿਹੜਾ ਨਾਂ ਦਿੱਤਾ ਹੋਇਆ ਵਿਜੇ ਦਸ਼ਮੀ, ਇਹਨਾਂ ਦਾ ਟੈਕਨੀਕਲ ਨਾਂ ਹੈ। ਔਰ ਇਸ ਦਿਨ ਨਾਗਪੁਰ 'ਚ ਬਹੁਤ ਵੱਡੇ ਪੈਮਾਨੇ ਤੇ ਇਹ ਸ਼ਸਤਰਾਂ ਦੀ ਪੂਜਾ, ਇਹਦਾ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਮੈਂ ਹੁਣ ਵੇਰਵੇ 'ਚ ਨਹੀਂ ਜਾਵਾਂਗਾ, ਉਹ ਵੀ ਕਰਦੇ ਨੇ। ਪਰ ਉਹਦੇ ਨਾਲ ਦੀ ਨਾਲ ਸਾਰਾ ਮੀਡੀਆ, ਸਰਕਾਰੀ ਮੀਡੀਆ ਸਮੇਤ ਉੱਥੇ ਹੁੰਦਾ ਹੈ ਕਿ ਮੋਹਨ ਭਾਗਵਤ ਕੀ ਕਹਿ ਰਿਹਾ, ਉਹਦਾ ਮੈਸੇਜ ਜਿਹੜਾ ਹੁੰਦਾ ਹੈ ਇਸ ਦਿਨ ਦੇ ਉੱਤੇ ਉਹ ਮੋਰ ਇੰਪੋਰਟੈਂਟ ਬਣਾ ਦਿੱਤਾ ਹੈ ਦੈਨ ਕਿ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜਿਹੜਾ ਕੋਈ 15 ਅਗਸਤ ਜਾਂ 26 ਜਨਵਰੀ ਨੂੰ ਉਹ ਨੇਸ਼ਨ ਦੇ ਨਾਂ ਸੁਨੇਹਾ ਦਿੰਦੇ ਨੇ, ਉਹਦੇ ਨਾਲੋਂ ਮੋਰ ਇੰਪੋਰਟੈਂਟ ਹੈ ਕਿ ਮੋਹਨ ਭਾਗਵਤ ਦੁਸਹਿਰੇ ਵਾਲੇ ਦਿਨ ਨਾਗਪੁਰ 'ਚੋਂ ਕੀ ਕਹੇਗਾ ਔਰ ਉਹਨੂੰ ਲਾਈਵ ਕਵਰ ਕਰ ਰਹੇ ਹੁੰਦੇ ਨੇ। ਲੇਕਿਨ ਜਦੋਂ ਕਿ ਅਸੀਂ ਇਹ ਦੇਖ ਰਹੇ ਹਾਂ ਕਿ ਇੱਕ ਪਾਸੇ ਇਹਨਾਂ ਨੇ ਹਿੰਦੂਤਵਾ ਦਾ ਈਵਲ ਏਜੰਡਾ ਜਿਸ ਜ਼ਾਲਮਾਨਾ ਅੰਦਾਜ਼ 'ਚ ਇਹ ਇੰਪਲੀਮੈਂਟ ਕਰ ਰਹੇ ਨੇ ਉਸ ਦੇ ਕਨਸੀਕੁਐਂਸਿਸ ਵੀ ਸਾਹਮਣੇ ਨੇ ਕਿ ਵੀ ਇੱਕ ਪਾਸੇ ਇਹਨਾਂ ਨੇ ਕਿਸਾਨ ਅੰਦੋਲਨ ਨੂੰ ਕੁਚਲਣ ਦੇ ਲਈ ਜੇ ਲਖੀਮਪੁਰ ਖੀਰੀ ਦੇ ਵਿੱਚ 4 ਕਿਸਾਨ ਔਰ ਇੱਕ ਪੱਤਰਕਾਰ ਉਹਨਾਂ ਤੇ ਗੱਡੀ ਚਾੜੀ ਤੇ ਹੁਣ ਇੱਕ ਖਬਰ ਜਿਹੜੀ ਛੱਤੀਸਗੜ੍ਹ ਦੇ ਹਵਾਲੇ ਨਾਲ ਹੈ ਕਿ ਦੁਰਗਾ ਪੂਜਨ ਕਰਦੇ ਨੇ, ਉਸ ਤੋਂ ਬਾਅਦ ਉਹਦੀ ਜਿਹੜੇ ਵੀ ਪੂਜਾ ਕਰਕੇ ਕੀਤਾ ਉਹਨੂੰ ਪਾਣੀ ਦੇ ਵਿੱਚ ਸੁੱਟਣ ਦੇ ਲਈ ਉਹਨੂੰ ਜਿਹੜਾ ਉਹਦੇ ਲਈ ਲਫ਼ਜ਼ ਇੱਕ ਇਸਤੇਮਾਲ ਕੀਤਾ ਜਾਂਦਾ ਹੈ ਕਿ ਪਤਾ ਨਹੀਂ ਇਮਰਸ਼ਨ ਹੈ, ਪਾਣੀ 'ਚ ਜਾ ਕੇ ਸੁੱਟਦੇ ਨੇ ਦਰਿਆ। ਜਿਵੇਂ ਮਹਾਰਾਸ਼ਟਰ ਦੇ ਵਿੱਚ ਗਣੇਸ਼ ਮਹੋਤਸਵ ਜਦੋਂ ਮਨਾਉਂਦੇ ਨੇ ਤੇ ਗਣੇਸ਼ ਦੀ ਮੂਰਤੀ ਨੂੰ ਵੀ ਜਿਹੜਾ ਉਹ ਜਲ ਪ੍ਰਵਾਹ ਕਰਦੇ ਨੇ, ਵਿਸਰਜਨ ਕਰਕੇ ਕਿਹਾ ਜਾਂਦਾ ਉਹਨੂੰ। ਸੋ ਉਹ ਇੱਕ ਪੂਰਾ ਜਲੂਸ ਜਾ ਰਿਹਾ ਸੀ ਇਹਨਾਂ ਦਾ ਔਰ ਕਿਸੇ ਨੇ ਹੁਣ ਹਥਿਆਰ ਇਹਨਾਂ ਨੇ ਖੁਦ ਗੱਡੀ ਨੂੰ ਜਾਂ ਵਹੀਕਲ ਨੂੰ ਐਜ਼ ਏ ਹਥਿਆਰ ਵਰਤਿਆ ਕਿਸਾਨਾਂ ਨੂੰ ਮਾਰਨ ਦੇ ਲਈ ਔਰ ਉਹ ਇੱਕ ਵਹੀਕਲ ਜਿਹਦੇ 'ਚ 2 ਬੰਦੇ ਸਵਾਰ ਸੀ ਉਹਨਾਂ ਨੇ ਉਸ ਦੁਰਗਾ ਪੂਜਨ ਦੇ ਉਸ ਜਲੂਸ ਦੇ ਉੱਤੇ ਉਹ ਗੱਡੀ ਚਾੜ ਦਿੱਤੀ, ਇੱਕ ਬੰਦੇ ਦੀ ਡੈਥ ਹੋਈ, 17 ਜ਼ਖਮੀ ਹੋਏ ਔਰ ਕੁਝ ਦੂਰ ਜਾ ਕੇ ਉਹਨਾਂ ਨੇ ਗੱਡੀ ਨੂੰ ਅੱਗ ਲਾ ਦਿੱਤੀ। ਕਿਹਾ ਜਾ ਰਿਹਾ ਜੀ ਉਹ ਡਰੱਗ ਵਾਲੇ ਸੀ ਜਾਂ ਦੂਜੇ ਸੀ, ਪਰ ਇਹ ਦੁਰਗਾ ਪੂਜਨ ਵਾਲੇ ਔਰ ਇਸ ਦੁਸਹਿਰੇ ਦੇ ਮੌਕੇ ਇਸ ਕਿਸਮ ਦਾ ਵਾਕਿਆ ਦੱਸਦਾ ਕਿ ਭਾਈ ਇਹ ਹੁਣ ਜਿਹੜਾ ਜਿਹਨੂੰ ਕਹਿੰਦੇ ਨੇ ਟੇਸਟ ਆਫ देयर ਓਨ ਮੈਡੀਸਨ, ਇਹ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਘਟਨਾਵਾਂ ਦੇਖਾਂਗੇ ਜਦੋਂ ਕਿ ਗੱਡੀ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਜਾਏਗਾ। ਫਿਰ ਜਿਵੇਂ ਇਹਨਾਂ ਨੇ ਬੰਗਾਲੀ ਮੁਸਲਮਾਨਾਂ ਦੇ ਖਿਲਾਫ, ਇਨ ਪਾਰਟਿਕੂਲਰ ਬੰਗਾਲੀ ਮੁਸਲਮਾਨਾਂ ਦੇ ਖਿਲਾਫ ਜੋ ਪ੍ਰੋਪੇਗੈਂਡਾ, ਜੋ ਉਹਨਾਂ ਦੇ ਖਿਲਾਫ ਵਾਇਲੈਂਸ, ਅਸਾਮ ਦੇ ਵਿੱਚ 2 ਮਿਲੀਅਨ ਦੇ ਕਰੀਬ ਸਟੇਟਲੈਸ ਬਣਾ ਦਿੱਤੇ ਹੋਏ ਨੇ। ਹੁਣ ਬੇਸ਼ੱਕ ਬੰਗਲਾਦੇਸ਼ ਇਹਨਾਂ ਦਾ ਫਰੈਂਡਲੀ ਕੰਟਰੀ ਹੈ, ਸ਼ੇਖ ਹਸੀਨਾ ਇਹਨਾਂ ਦੀ ਬਣਾਈ ਹੋਈ ਹੈ, ਪਰ ਲੋਕ ਤਾਂ ਦੇਖ ਰਹੇ ਨੇ ਕਿ ਵੀ ਇਹ ਕੀ ਕਰ ਰਹੇ ਨੇ। ਔਰ ਐਨ ਇਸ ਮੌਕੇ ਤੇ 2 ਦਿਨ ਪਹਿਲਾਂ ਹੀ ਜਿਹੜਾ ਉੱਥੇ ਮੰਦਰਾਂ ਤੇ ਹਮਲਾ ਹੁੰਦਾ ਹੈ ਬੰਗਲਾਦੇਸ਼ 'ਚ, ਮੂਰਤੀਆਂ ਤੋੜ ਦਿੱਤੀਆਂ ਜਾਂਦੀਆਂ ਨੇ ਔਰ ਜਿਹੜਾ ਇੱਕ ਥਾਂ ਦੇ ਉੱਤੇ 4 ਬੰਦੇ ਜਿਹੜੇ ਨੇ ਉਹ ਮਾਰੇ ਜਾਂਦੇ ਨੇ ਔਰ ਬਹੁਤ ਸਾਰੇ ਜ਼ਖਮੀ ਨੇ।
ਹਾਲਾਂ ਬੰਗਲਾਦੇਸ਼ ਸਰਕਾਰ ਨੇ ਸਖਤੀ ਨਾਲ ਇਹਨੂੰ ਔਰ ਅਸੀਂ ਇਹਦੀ ਕੋਈ ਪ੍ਰੋੜਤਾ ਨਹੀਂ ਕਰ ਰਹੇ, ਪਰ ਮੈਂ ਦੱਸ ਰਿਹਾ ਕਿ ਜਦੋਂ ਤੁਸੀਂ ਮਸੀਤਾਂ ਤੋੜੋਗੇ, ਤੁਸੀਂ ਵਾਇਲੈਂਸ ਕਰੋਗੇ, ਫਿਰ ਤੁਸੀਂ ਕੀ ਜਦੋਂ ਖੁਦ ਕਹੀ ਜਾਂਦੇ ਹੋ ਕਿ ਜੀ ਇਹ ਕਰ ਜੋ ਕਰਦਾ ਹੈ ਉਹ ਭਰਦਾ ਹੈ, ਕਰਨੀ ਕਾ ਕੀ ਪਤਾ ਨਹੀਂ ਕੀ ਹੁੰਦਾ ਕਿ ਕਰਨੀ ਕੀ ਭਰਨੀ, ਕਿ ਜੋ ਕਰੋਗੇ ਉਹ ਤੁਸੀਂ ਭਰੋਗੇ। ਹੁਣ ਬੇਸ਼ੱਕ ਔਰ ਇਹਦੇ ਚ ਈਵਨ ਸ਼ੇਖ ਹਸੀਨਾ ਨੇ ਵੀ ਦੇਖਿਆ ਵੀ ਲੋਕਾਂ 'ਚ ਕਿੰਨਾ ਗੁੱਸਾ ਹੈ, ਉਹਨੇ ਭਾਰਤ ਨੂੰ ਸਲਾਹ ਦਿੱਤੀ ਹੈ ਕਿ ਭਾਈ ਦੇਖੋ ਇਹ ਭਾਰਤ 'ਚ ਐਸਾ ਕੁਝ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਸਾਡਾ ਮੁਲਕ ਵੀ ਪ੍ਰਭਾਵਿਤ ਹੋਏ ਔਰ ਸਾਡੇ ਇੱਥੋਂ ਦੇ ਹਿੰਦੂਆਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ। ਹੁਣ ਆਲਮੋਸਟ 8-9% ਆਬਾਦੀ ਬੰਗਲਾਦੇਸ਼ ਦੀ ਹਿੰਦੂ ਆਬਾਦੀ ਹੈ। ਉਹਨਾਂ ਨੇ ਕਿਹਾ ਕਿ ਵੀ ਭਾਰਤ ਨੂੰ ਜਿਹੜਾ ਹੈ ਇਹ ਖੁਦ ਦੇਖਣਾ ਹੋਏਗਾ ਕਿ ਉਹ ਇਸ ਕਿਸਮ ਦੀਆਂ ਕਾਰਵਾਈਆਂ ਨਾ ਕਰਨ ਕਿ ਜਵਾਬੀ ਕਾਰਵਾਈ ਬੰਗਲਾਦੇਸ਼ ਦੇ ਵਿੱਚ ਹੋਏ। ਸੋ ਇਹ ਜਿਹੜਾ ਆਪਣੇ ਆਪ ਦੇ ਵਿੱਚ ਹੈ ਕਿ ਇਹਨਾਂ ਦੀਆਂ ਨੀਤੀਆਂ ਹੁਣ ਐਕਸ਼ਨ ਰਿਐਕਸ਼ਨ ਕੀ ਹੋ ਰਹੇ ਨੇ। ਔਰ ਜਿਹੜੀ ਗੱਲ ਇਹਦੀ ਮੋਹਨ ਭਾਗਵਤ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਉਹਨੇ ਜਿਹੜਾ ਇੱਕ ਪਾਸੇ ਤਾਂ ਭਾਰਤ ਨੂੰ ਮਹਾਨ ਤਾਕਤ, ਪਰ ਨਾਲ ਦੀ ਨਾਲ ਜਿਹੜਾ ਮੋਦੀ ਖੁਦ ਚੀਨ ਦਾ ਲਫ਼ਜ਼ ਮੂੰਹੋਂ ਨਹੀਂ ਕੱਢਦਾ, ਮੋਹਨ ਭਾਗਵਤ ਨੇ ਕਿਹਾ ਕਿ ਜੀ ਚੀਨ ਔਰ ਪਾਕਿਸਤਾਨ ਇਹ ਸਾਡੇ ਲਈ ਵੱਡਾ ਖਤਰਾ ਨੇ। ਬੇਸ਼ੱਕ ਤਾਲਿਬਾਨ ਬਾਰੇ ਕਿਹਾ ਜਾ ਰਿਹਾ ਜੀ ਉਹ ਬਦਲ ਗਏ ਨੇ, ਪਰ ਜੋ ਬਦਲ ਵੀ ਗਏ ਹੋਣ ਉਹਨਾਂ ਨੇ ਬਦਲਣਾ ਨਹੀਂ ਹੈ। ਜੇ ਬਦਲ ਵੀ ਗਏ ਹੋਣ ਪਾਕਿਸਤਾਨ ਤੇ ਚੀਨ ਤਾਂ ਨਹੀਂ ਬਦਲੇ। ਔਰ ਕਸ਼ਮੀਰ ਦੇ ਬਾਰੇ ਉਹ ਕਹਿ ਰਿਹਾ ਕਿ ਜੀ ਕਿ ਜੰਮੂ ਕਸ਼ਮੀਰ ਜਿਹੜਾ ਆਰਟੀਕਲ 370 ਅਸੀਂ ਖਤਮ ਕੀਤਾ ਉਹਦਾ ਫਲ ਜੰਮੂ ਕਸ਼ਮੀਰ ਦੇ ਲੋਕ ਖਾ ਰਹੇ ਨੇ, ਉਹ ਬਹੁਤ ਖੁਸ਼ਹਾਲ ਹੋ ਰਹੇ ਨੇ। ਪਰ ਨਾਲ ਦੀ ਨਾਲ ਉਹਨੇ ਕਿਹਾ ਜੀ ਐਮੋਸ਼ਨਲੀ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਔਰ ਉਹਨਾਂ ਦੀ ਐਮੋਸ਼ਨਲ ਜਿਹੜੀ ਹੈ ਉਹ ਇੰਟੈਗ੍ਰੇਸ਼ਨ ਦੀ ਲੋੜ ਹੈ। ਇਸ ਦੇ ਨਾਲ ਉਹ ਇਹ ਕਹਿ ਰਿਹਾ ਜੀ ਸਾਡਾ ਸਨਾਤਨ ਹਿੰਦੂ ਕਲਚਰ ਜਿਹੜਾ ਹੈ ਇਹ ਬਹੁਤ ਮਹਾਨ ਕਲਚਰ ਹੈ ਔਰ ਇਹਨੇ ਬੜਿਆਂ ਨੂੰ ਆਪਣਿਆਂ ਦੇ ਪਨਾਹ ਦਿੱਤੀ, ਪਾਰਸੀਆਂ ਨੂੰ, ਯਹੂਦੀਆਂ ਨੂੰ। ਔਰ ਉਹ ਕਹਿ ਰਿਹਾ ਜੀ ਕਿ ਇਹ ਇਸ ਮੁਲਕ ਦੇ ਵਿੱਚ ਹਿੰਦੂਆਂ ਦੇ ਨਾਲ ਇਨਜਸਟਿਸ ਹੋ ਰਿਹਾ, ਹਿੰਦੂ ਜਿਹੜੇ ਨੇ ਉਹ ਸਫਰ ਕਰ ਰਹੇ ਨੇ ਔਰ ਇਸ ਲਈ ਸਾਨੂੰ ਇਹ ਆਵਾਜ਼ ਚੁੱਕਣੀ ਪੈ ਰਹੀ ਹੈ। ਔਰ ਉਹ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਜੀ ਇਹ ਜਿਹੜੀ ਪਾਰਟੀਸ਼ਨ ਹੋਈ ਦੇ ਜ਼ਖਮ ਬਹੁਤ ਜ਼ਿਆਦਾ ਨੇ ਔਰ ਕਹਿਣਾ ਉਹ ਇਹ ਚਾਹੁੰਦਾ ਵੀ ਅਸੀਂ ਪਾਕਿਸਤਾਨ ਦੀ ਹੋਂਦ ਨੂੰ ਰਹਿਣ ਨਹੀਂ ਦੇਣਾ। ਸੋ ਹੁਣ ਇਸ ਸਾਰੇ ਦੇ ਚੱਲਦੇ ਆ ਜੇ ਕੋਈ ਇਹ ਸਲਾਹ ਦੇ ਕਿ ਇਹ ਤਾਂ ਦੁਸਹਿਰਾ ਵੀ ਮਨਾਉਣਗੇ ਔਰ ਇਹ ਅੱਜ ਦੇ ਜਿਹੜੇ ਨੇ ਜੇ ਇਹਨੂੰ ਆਮ ਜ਼ਬਾਨ 'ਚ ਕਹਿਣਾ ਹੋਏ ਕਿ ਰਾਮ ਰਾਵਣ ਤਾਂ ਅਸੀਂ ਵੀ ਨਹੀਂ ਦੇਖੇ, ਇਹਨਾਂ 'ਚੋਂ ਵੀ ਨਹੀਂ ਕਿਸੇ ਨੇ ਦੇਖੇ ਹੋਏ, ਇਹਨਾਂ ਦੀਆਂ ਧਾਰਮਿਕ ਕਿਤਾਬਾਂ ਤੁਲਸੀਦਾਸ ਜਾਂ ਰਿਸ਼ੀ ਵਾਲਮੀਕੀ ਨੇ ਹੀ ਲਿਖਿਆ, ਲੇਕਿਨ ਜਿਹੜੇ ਇਲਟਰੇਟ ਇਹ ਰਾਵਣ ਦੇ ਨਾਲ ਐਸੋਸੀਏਟ ਕਰਦੇ ਨੇ ਉਸ ਤੋਂ ਵੱਧਤਰ ਰਾਵਣ ਔਰ ਰਾਵਣ ਦੇ ਸਾਥੀ ਜਿਹੜੇ ਨੇ ਅੱਜ ਦੇ ਕੰਟੈਕਸਟ ਦੇ ਵਿੱਚ ਮੋਦੀ, ਅਮਿਤ ਸ਼ਾਹ, ਆਦਿੱਤਿਆਨਾਥ ਤੇ ਹਿੰਦੂਤਵੀ ਸਾਰਾ ਲਾਣਾ। ਮੋਹਨ ਭਾਗਵਤ ਇਹਨਾਂ ਦਾ ਈਵਲ ਦਾ ਵੀ ਅੱਗੋਂ ਫਾਊਂਟੇਨ ਹੈਡ ਹੈ। ਸੋ ਦੁਸਹਿਰਾ ਤੁਹਾਨੂੰ ਮੁਬਾਰਕ। ਸੋ ਬੀਤੇ ਦਾ ਤੁਸੀਂ ਜ਼ਰੂਰ ਜਿਹੜਾ ਉਹਨੂੰ ਯਾਦ ਕਰੋ, ਜ਼ਰੂਰ ਰਾਵਣ ਦੇ ਪੁਤਲੇ ਫੂਕੋ, ਪਰ ਆਪਣੀ ਕਰਤੂਤ, ਆਪਣਾ ਕਿਰਦਾਰ ਦੇਖੋ ਕਿ ਤੁਸੀਂ ਅੱਜ 1 ਬਿਲੀਅਨ 350 ਮਿਲੀਅਨ ਲੋਕਾਂ ਨੂੰ ਕਿਸ ਕਿਸਮ ਦੀ ਆਈਡੀਓਲੋਜੀ ਦੇ ਥੱਲੇ ਸੁੱਟਿਆ, ਕਿਸ ਕਿਸਮ ਦੇ ਤੁਸੀਂ ਜ਼ੁਲਮ ਕਰ ਰਹੇ ਹੋ ਔਰ ਜਮਹੂਰੀਅਤ ਦੇ ਨਾਂ ਤੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।